ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੌਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 17 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ। ਅਮਿਤ ਸ਼ਾਹ ਦੇ ਨਾਲ ਜਿਹੜੀ ਮੀਟਿੰਗ ਹੋਈ ਹੈ ਨਾਰਥ ਜ਼ੋਨ ਦੀ ਜਿੰਨੇ ਵੀ ਰਾਜ ਨੇ ਉਹਨਾਂ ਦੇ ਮੁੱਖ ਮੰਤਰੀਆਂ ਦੀ, ਉਹਦੇ ਵਿੱਚ ਕਹਿੰਦੇ ਵੀ ਚੰਡੀਗੜ੍ਹ ਨੂੰ ਲੈ ਕੇ, ਪਾਣੀ ਨੂੰ ਲੈ ਕੇ ਤੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਅਮਿਤ ਸ਼ਾਹ ਦੇ ਮੂਹਰੇ ਰੱਸਾ ਕੱਸੀ ਹੋਈ ਹੈ ਜੀ। ਬਿਲਕੁਲ ਪ੍ਰਵੀਨ ਜੀ, ਉੱਤਰੀ ਜਨਰਲ ਕੌਂਸਲ ਦੀ ਬੈਠਕ ਸੀ ਜਿਹਦੀ ਅਗਵਾਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ। ਇਸ ਬੈਠਕ ਦੇ ਵਿੱਚ ਸੂਬਿਆਂ ਦੇ ਮੁੱਖ ਮੰਤਰੀ, ਸੂਬਿਆਂ ਦੇ ਰਾਜਪਾਲ, ਚੰਡੀਗੜ੍ਹ ਜਿਹੜਾ ਪ੍ਰਸ਼ਾਸਕ ਵਜੋਂ ਵੀ ਤੇ ਪੰਜਾਬ ਦੇ ਰਾਜਪਾਲ ਵਜੋਂ ਵੀ ਗੁਲਾਬ ਚੰਦ ਕਟਾਰੀਆ ਵੀ ਸ਼ਾਮਲ ਹੋਇਆ। ਸੋ ਇਸ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸੀ ਉੱਥੇ, ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਉਸ ਬੈਠਕ ਸੀ, ਹਿਮਾਚਲ ਵਾਲੇ ਸੁਖਵਿੰਦਰ ਸੁੱਖੂ ਵੀ ਸੀ, ਰਾਜਸਥਾਨ ਵਾਲੇ ਭਜਨ ਲਾਲ ਸ਼ਰਮਾ ਵੀ ਸੀ, ਤੇ ਇਸੇ ਤਰ੍ਹਾਂ ਦਿੱਲੀ ਦੀ ਬੀਬੀ ਰੇਖਾ ਗੁਪਤਾ ਵੀ ਸੀ, ਤੇ ਜੰਮੂ ਕਸ਼ਮੀਰ ਵਾਲੇ ਉਮਰ ਅਬਦੁੱਲਾ ਵੀ ਸੀ, ਤੇ ਬਾਕੀ ਰਾਜਪਾਲ ਸੀਗੇ ਸੂਬਿਆਂ ਦੇ। ਤੇ ਇਸ ਤਰੀਕੇ ਨਾਲ ਉਹਦੇ ਵਿੱਚ ਆਪੋ ਆਪਣੇ ਸੂਬਿਆਂ ਦੇ ਔਰ ਕੇਂਦਰ ਦੇ ਮਸਲਿਆਂ ਦੇ ਉੱਤੇ ਗੌਰ ਕੀਤੀ ਜਾਂਦੀ ਆ, ਜਾਂ ਫਿਰ ਜਿਹੜੇ ਸੂਬਿਆਂ ਦੇ ਆਪਸੀ ਤਾਲਮੇਲ ਵਾਲੇ ਸਾਂਝੇ ਕੁਝ ਪਹਿਲੂ ਨੇ ਉਹਨਾਂ ਦੇ ਉੱਤੇ ਨਜ਼ਰਸਾਨੀ ਕੀਤੀ ਜਾਂਦੀ ਹੈ। ਇਸ ਲਈ ਇਸ ਬੈਠਕ ਨੂੰ ਕਾਫੀ ਅਹਿਮ ਮੰਨਿਆ ਜਾਂਦਾ ਹੈ ਜੀ, ਕਿ ਬੈਠਕ ਦੀ ਕਾਫੀ ਅਹਿਮੀਅਤ ਹੁੰਦੀ ਹੈ। ਇਹਦੇ ਵਿੱਚ ਕਾਫੀ ਕੁਝ ਕੇਂਦਰ ਤੇ ਸੂਬਿਆਂ ਵਿਚਾਲੇ ਜਿਹੜਾ ਤਾਲਮੇਲ ਟੁੱਟਿਆ ਜਾਂ ਕੀ ਪਹਿਲੂਆਂ ਤੇ ਪੇਚ ਫਸਿਆ ਉਹਨਾਂ ਨੂੰ ਨਜਿੱਠਣ ਲਈ, ਨਿਬੇੜਨ ਲਈ ਇਹ ਅਹਿਮ ਰਹਿੰਦੀ ਹੈ। ਹੁਣ ਲੈ ਦੇ ਕੇ ਜਿਹੜੇ ਪੰਜਾਬ ਦੇ ਮਸਲੇ ਨੇ ਉਹ ਸਿੱਧੇ ਰੂਪ ਦੇ ਵਿੱਚ ਕੇਂਦਰ ਨਾਲ ਵੀ ਨੇ ਤੇ ਇਹਨਾਂ ਸੂਬਿਆਂ ਨਾਲ ਵੀ। ਸੋ ਕਿਤੇ ਨਾ ਕਿਤੇ ਕੇਂਦਰ ਦੀਆਂ ਨਲਾਇਕੀਆਂ, ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਦੀਆਂ ਕਮਜ਼ੋਰੀਆਂ, ਕਿ ਅਸੀਂ ਇੱਥੇ ਤੱਕ ਆ ਖਲੋਤੇ ਕਿ ਅਸੀਂ ਰਾਜਧਾਨੀ ਵੀ ਨਹੀਂ ਲੈ ਪਾਏ, ਅਸੀਂ ਪੰਜਾਬੀ ਬੋਲਦੇ ਖਿੱਤੇ ਵੀ ਨਹੀਂ ਲੈ ਪਾਏ, ਜੋ ਕੁਛ ਸਾਡੇ ਕੋਲ ਸੀ ਪਾਣੀਆਂ ਤੇ ਹੱਕ ਅਸੀਂ ਗਵਾਉਂਦੇ ਜਾ ਰਹੇ ਹਾਂ। ਇਹਨਾਂ ਟੈਕਸਾਂ ਦੇ ਰੂਪ ਚ ਸਿੱਧਾ GST ਚ ਉਹਨਾਂ ਕੋਲ ਚਲਾ ਗਿਆ, ਪੇਂਡੂ ਵਿਕਾਸ ਫੰਡ ਸਾਡਾ ਰੋਕ ਕੇ ਬੈਠੇ ਨੇ। ਇਹ ਸਾਰੇ ਪਹਿਲੂ ਲਗਾਤਾਰ ਤਾਂ ਤੁਰੇ ਆ ਰਹੇ ਨੇ, ਪਰ ਕੁਝ ਪਹਿਲੂ ਤਾਜ਼ਾ ਜਾਗੇ, ਜਿਵੇਂ ਪੰਜਾਬ ਯੂਨੀਵਰਸਿਟੀ ਵਾਲਾ ਮਾਮਲਾ ਹੁਣ ਤਾਜ਼ਾ ਸਾਹਮਣੇ ਆਇਆ ਤੇ ਇਸ ਨੇ ਫਿਰ ਇੱਕ ਵਾਰ ਨਵਾਂ ਬਖੇੜਾ ਖੜਾ ਕੀਤਾ। ਸੋ ਇਸ ਲਈ ਸਭ ਦੀ ਨਜ਼ਰ ਸੀ ਕਿ ਉਸ ਬੈਠਕ ਚ ਹੁੰਦਾ ਕੀ ਹੈ। ਬੈਠਕ ਤੋਂ ਬਾਅਦ ਤੁਰੰਤ ਦਿੱਲੀ ਵਾਲਿਆਂ ਨੇ ਆਪਣਾ ਪ੍ਰੈਸ ਨੋਟ ਜਾਰੀ ਕੀਤਾ, ਬੈਠਕ ਤੋਂ ਬਾਅਦ ਤੁਰੰਤ ਹਰਿਆਣਾ ਨੇ ਆਪਣਾ ਪ੍ਰੈਸ ਨੋਟ ਜਾਰੀ ਕੀਤਾ, ਬੈਠਕ ਤੋਂ ਬਾਅਦ ਹੋਰ ਸੂਬਿਆਂ ਦੇ ਪ੍ਰੈਸ ਨੋਟ ਆ ਗਏ। ਸਾਡੇ ਵਾਲਾ ਪ੍ਰੈਸ ਨੋਟ ਸਭ ਤੋਂ ਲੇਟ ਹੈ। ਠੀਕ ਹੈ। ਹੁਣ ਵੈਸੇ ਤਾਂ ਜੇ ਕੋਈ ਤਾਬਤ ਤੋੜ ਕੰਮ ਕਰਿਆ ਹੁਣ ਮੁੱਖ ਮੰਤਰੀ ਸਾਹਿਬ, ਫਿਰ ਤਾਂ ਦਿੱਲੀ 'ਚ ਪ੍ਰੈਸ ਕਾਨਫਰੰਸ ਕਰ ਦਿੰਦੇ। ਤਾਂ ਦਿੱਲੀ 'ਚ ਜਦੋਂ ਮੀਡੀਆ ਨੂੰ ਬੁਲਾ ਥੋੜੀ ਜਿਹੀ ਹਿੰਦੀ ਹੁੰਦੀ ਜੀ ਬੋਲ ਕੇ ਉਹਨੂੰ ਸਮਝਾਉਂਦੇ। ਹੁਣ ਸਾਨੂੰ ਨਹੀਂ ਪਤਾ ਕਿ ਸ਼ਾਮ ਢਲੇ ਤੋਂ ਬਾਅਦ ਕਿਉਂ ਉਹਨਾਂ ਨੇ ਇਸ ਤੋਂ ਪਾਸਾ ਵਟਿਆ, ਬੋਲੇ ਕਿਉਂ ਨਹੀਂ ਗਏ ਮੀਡੀਆ 'ਚ, ਜਾਂ ਪਿਛਲੀ ਵਾਰ ਅਮਿਤ ਸ਼ਾਹ ਦੇ ਘਰੋਂ ਬਾਹਰ ਨਿਕਲ ਕੇ ਬੋਲੇ ਸੀ, ਅਜੇ ਪੰਜਾਬ ਨਹੀਂ ਬੜੇ ਸੀ, ਉਹਨੇ ਪ੍ਰੈਸ ਨੋਟ ਜਾਰੀ ਕਰਕੇ ਕਹਿੰਦਾ ਕਿ ਝੂਠ ਬੋਲੀ ਜਾਂਦਾ ਤੁਹਾਡਾ ਮੁੱਖ ਮੰਤਰੀ, ਹੈ ਨਾ, ਇਸ ਲਈ ਕੋਈ ਦਬਕਾ ਮਾਰਿਆ ਸੀ, ਇਸ ਲਈ ਚੁੱਪ ਕਰਕੇ ਬੈਠੇ ਰਹੇ। ਜਾਂ ਫਿਰ ਇਹ ਵੀ ਹੈਗਾ ਕਿ ਉੱਥੇ ਵਾਲੇ ਪ੍ਰੈਸ ਨੋਟ ਹੋ ਸਕਦਾ ਕਿ ਜੇ ਹੁਣ ਦਿੱਲੀ ਤੇ ਹਰਿਆਣੇ, ਰਾਜਸਥਾਨ 'ਚ BJP ਦੀ ਸਰਕਾਰ ਹੈ ਤਾਂ ਇੱਕੋ ਥਾਂ ਤੋਂ ਪਾਸ ਹੋ ਕੇ ਆ ਜਾਂਦੇ ਹੁਣ ਭਾਈ ਇਕੱਠੀ, ਹੈ ਨਾ। ਤੇ ਫਿਰ ਸਾਡੇ ਵਾਲਾ ਤਾਂ ਕਈ ਥਾਵਾਂ ਤੋਂ ਪਾਸ ਹੋਣਾ ਹੁੰਦਾ, ਸਾਡੇ ਵਾਲਿਆਂ ਨੂੰ ਵੀ ਦਿਖਾਉਣਾ ਹੁੰਦਾ ਤੇ ਇਹਨਾਂ ਦੇ ਉੱਪਰ ਵਾਲੇ ਆਖਾਂ ਨੂੰ ਵੀ ਦਿਖਾਉਣਾ ਹੁੰਦਾ, ਪਾਸ ਹੋ ਕੇ ਆਉਂਦਾ ਕਈ ਥਾਵਾਂ ਤੋਂ, ਇਸ ਲਈ ਵੀ ਦੇਰੀ ਹੋ ਸਕਦੀ ਹੈ। ਚਲੋ ਹੁਣ ਪ੍ਰੈਸ ਨੋਟ ਦੇ ਅਨੁਸਾਰ, ਕਿਉਂਕਿ ਸਿੱਧੇ ਰੂਪ 'ਚ ਕਿਸੇ ਦਾ ਕੋਈ ਬਿਆਨ ਨਹੀਂ ਅਜੇ ਤੱਕ ਔਰ ਅੰਦਰ ਦੀ ਕੋਈ ਜਾਣਕਾਰੀ ਅਜੇ ਜਨਤਕ ਨਹੀਂ ਕੀਤੀ ਗਈ, ਤੇ ਪ੍ਰੈਸ ਨੋਟ ਦੇ ਆਧਾਰ ਤੇ ਜੇ ਦੇਖਿਆ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਮੈਂ ਤਾਂ ਸਪਸ਼ਟ ਕਿਹਾ ਆ ਕਿ ਜੀ ਚੰਡੀਗੜ੍ਹ ਵੀ ਸਾਡਾ, ਪੰਜਾਬ ਯੂਨੀਵਰਸਿਟੀ ਵੀ ਸਾਡੀ ਹੈ, ਪਾਣੀਆਂ ਤੇ ਹੱਕ ਵੀ ਸਾਡਾ,
ਤੇ ਇਸ ਲਈ ਜੀ ਅਸੀਂ ਤਾਂ ਇਸ ਟਾਈਮ ਤੇ ਸਪਸ਼ਟ ਹਾਂ। ਠੀਕ ਹੈ ਵੀ ਤੁਸੀਂ ਜੇ ਆਪਣੀ ਇਹ ਗੱਲ ਰੱਖ ਕੇ ਆਏ ਹੋ ਤਾਂ ਧੰਨਵਾਦ ਤੁਹਾਡਾ, ਪਰ ਇਹੀ ਗੱਲਾਂ ਤਾਂ ਹਰਿਆਣਾ ਕਹਿ ਰਿਹਾ ਕਿ ਅਸੀਂ ਵੀ ਰੱਖਿਆ, ਕਿਉਂਕਿ ਇਸ ਬੈਠਕ ਦਾ ਏਜੰਡਾ ਸੀ ਜਿਹੜਾ ਉਹ ਪਾਣੀ, ਸਿਹਤ, ਸਿੱਖਿਆ ਤੇ ਬਿਜਲੀ ਸੀ। ਹੁਣ ਜਦੋਂ ਪਾਣੀਆਂ ਦਾ ਮਸਲਾ ਆਉਂਦਾ ਤਾਂ ਸਾਡੇ ਮੂਹਰੇ ਚੁਣੌਤੀ ਖੜੀ ਹੈ ਕਿ ਇੱਕ ਪਾਸੇ ਦਾ ਤੁਸੀਂ ਪੰਜਾਬ ਹਰਿਆਣਾ ਤੋਂ ਉੱਪਰ ਜਾ ਕੇ ਰਾਜਸਥਾਨ ਤੇ ਹਿਮਾਚਲ ਦੇ ਮੈਂਬਰ ਲਾ ਰਹੇ ਹੋ, ਸਹੀ ਹੈ, ਬੀਬੀਐਮਬੀ ਦੇ ਸਿੱਧਾ ਕੰਟਰੋਲ ਦੇ ਰਹੇ ਹੋ। ਦੂਜਾ ਤੁਸੀਂ ਬੀਬੀਐਮਬੀ ਤੇ ਕੰਟਰੋਲ ਕੀਤਾ ਹੀ ਕੀਤਾ, ਹੁਣ ਡੈਮਾਂ ਤੇ ਵੀ ਕੰਟਰੋਲ ਕਰ ਲਿਆ, ਤੁਸੀਂ ਕੇਂਦਰੀਕਰਨ ਕਰ ਲਿਆ। ਸੋ ਇਹ ਦੋਹਰੀਆਂ ਚੁਣੌਤੀਆਂ ਨਾਲ ਮੁੱਖ ਮੰਤਰੀ ਕਿਵੇਂ ਨਜਿੱਠਦੇ ਨੇ, ਇਹ ਇਹਨਾਂ ਦੇ ਮੂਹਰੇ ਸਵਾਲ ਸੀ ਜੇ ਇਹਨਾਂ ਨੇ ਇਹਦੀ ਬਾਤ ਪਾਈ। ਪਰ ਹਰਿਆਣਾ ਤਾਂ ਉਸੇ ਮੀਟਿੰਗ 'ਚ ਤੁਹਾਡੇ ਕੋਲ ਬੈਠ ਕੇ ਸਰਾਣੇ ਬੈਠ ਕੇ ਕਹਿ ਰਿਹਾ ਸੀ ਕਿ ਜੀ ਪਾਣੀ ਸਾਨੂੰ ਦਿਓ, ਸਾਡਾ ਹੱਕ ਬਣਦਾ, ਅਸੀਂ ਲੈ ਕੇ ਰਵਾਂਗੇ, ਅੱਗੇ ਰਾਜਸਥਾਨ ਨਾਲ ਵੀ ਅਸੀਂ ਨਜਿੱਠ ਲਾਂਗੇ, ਜੇ ਉਹਨੂੰ ਦੇਣਾ ਹੋਊਗਾ ਵਾਧੂ ਦੇ ਦਾਂਗੇ, ਸਾਨੂੰ ਮਤਲਬ ਉਹ ਉੱਥੇ ਬੈਠਕ 'ਚ ਆਪਣਾ ਹੱਕ ਜਤਾ ਰਿਹਾ, ਡੈਮਾਂ ਤੇ ਵੀ, ਪਾਣੀਆਂ ਤੇ ਵੀ, ਤੇ ਉਧਰ ਉਹ ਮੈਂਬਰ ਲਾਉਣ ਨੂੰ ਫਿਰਦੇ ਨੇ ਰਾਜਸਥਾਨ ਤੇ ਹਿਮਾਚਲ ਦਾ ਵੀ, ਉਹ ਵੀ ਕਹਿੰਦਾ ਜੀ। ਫਿਰ ਚੰਡੀਗੜ੍ਹ ਤੁਸੀਂ ਕਹੀ ਜਾਓ, ਚਿੱਠੀ ਪੱਤਰ ਤਾਂ ਕਦੇ ਚੱਲਦੇ ਨੇ ਜੀ, ਇਹ ਤਾਂ ਫੈਸਲੇ ਵੀ ਹੋਲੇ ਸੀ ਰਾਜੀਵ ਗਾਂਧੀ ਔਰ ਲੌਂਗੋਵਾਲ ਦੇ ਵਿੱਚ ਜੀ, ਚੰਡੀਗੜ੍ਹ ਮਿਲ ਜਾਣਾ ਸੀ, ਸਵੇਰ ਨੂੰ ਮਿਲ ਵੀ ਜਾਣਾ ਸੀ, ਉਸ ਬਖਸ਼ ਦੇ ਖੁੰਝੇ ਮੁੜ ਕੇ ਕਿੱਥੇ ਗਈ ਜੀ ਸਥਿਤੀ। ਤੋ ਇਸ ਲਈ ਉਹ ਤੋਂ ਬਾਅਦ ਕਿੰਨੀਆਂ ਸਰਕਾਰਾਂ ਕਿੰਨੀਆਂ ਗਈਆਂ, ਸਾਰੇ ਕਾਗਜ਼ ਪੱਤਰੀ ਉਹ ਬੋਲਦੇ ਆ ਨਾ, ਕਿੱਥੇ ਆ ਉਹਦੀ। ਤੇ ਹੁਣ ਤਾਂ ਮੈਂ ਦੇਖ ਰਿਹਾ ਸੀਗਾ ਕਿ ਹਿਮਾਚਲ ਵੀ ਵਿੱਚ ਦਾਖਲ ਹੋ ਗਿਆ, ਉਹ ਕਹਿੰਦਾ ਵੀ ਸਾਡਾ ਵੀ ਹੈ ਤਾਂ ਚੰਡੀਗੜ੍ਹ ਸਾਨੂੰ ਵੀ ਹਿੱਸਾ ਦਿਓ, ਕਿ ਉਸ ਤਰੀਕਾ ਕਰਨ ਜੇ ਦੇਖੋ ਤਾਂ ਫਿਰ ਅਗਲੇ ਤਾਂ ਕਹਿਣਗੇ, ਮੈਂ ਮੇਰੇ ਕੋਲ ਰਿਪੋਰਟ ਪਈ, ਕਹਿੰਦੇ 114 ਸਕੁਅਰ ਕਿਲੋਮੀਟਰ ਦਾ ਚੰਡੀਗੜ੍ਹ ਹੈ ਤੇ ਦਾਅਵੇਦਾਰ ਹੁਣ ਉਹਦੇ 3 ਹੋ ਗਏ ਜੀ। ਕਹਿੰਦੇ ਜੀ ਪੰਜਾਬ ਨੇ ਪ੍ਰਸ਼ਾਸਨ 'ਚ ਮੁੜ ਕੇ ਪੁਰਾਣੀ ਰੇਸ਼ੋ 60-40 ਦੀ ਮੰਗ ਕੀਤੀ ਹੈ, ਕਹਿੰਦੇ ਜੀ ਉੱਥੇ ਦਿੱਲੀ ਮੀਟਿੰਗ 'ਚ ਕਿ 60-40 ਬਹਾਲ ਕਰੋ, ਵੀ ਇਹ ਤੋੜੀ ਕਿਨੇ? 60-40 ਦੀ ਰੇਸ਼ੋ ਲਾਗੂ ਸੀ, ਸਹੀ ਗੱਲ, ਪਰ ਸਾਡੇ ਵਾਲੀਆਂ ਸਰਕਾਰਾਂ, ਸਾਡੇ ਵਾਲੇ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਨੁਮਾਇੰਦੇ ਭੇਜ ਨਹੀਂ ਪਾਏ, ਤੇ ਅਗਲੇ ਹਰਿਆਣੇ ਵਾਲੇ ਆਪਣਾ ਕੋਟਾ ਖਿੱਚਦੇ ਆਏ ਤੇ ਹਰਿਆਣੇ ਵਾਲੇ ਬੰਦੇ ਵੱਧਦੇ ਗਏ, ਸਾਡੇ ਵਾਲੇ ਪਿੱਛੇ ਹੋ ਗਏ। ਅਸੀਂ ਤਾਂ ਡੈਮਾਂ ਦੇ ਵਿੱਚ ਵੀ ਆਪਣੇ ਬੰਦੇ ਘਟਾ ਲਏ, ਉਹ ਵੀ ਹੁਣ ਹਿਮਾਚਲ ਦੇ ਤੇ ਹੋਰਨਾਂ ਦੇ ਵੱਧ ਲੱਗੇ ਹੋਏ। ਫਿਰ ਵੱਡੇ ਅਹੁਦੇ, ਵੱਡੇ ਅਧਿਕਾਰੀ, ਸਾਰਾ ਕੁਝ ਉਹਨਾਂ ਨੇ ਇੱਥੇ ਯੂਟੀ ਕੈਡਰ ਕ੍ਰੀਏਟ ਕਰ ਲਿਆ ਚੰਡੀਗੜ੍ਹ 'ਚ, ਅਗਲਿਆਂ ਨੇ ਕੇਂਦਰੀਕਰਨ ਕਰ ਲਿਆ ਇਹਦਾ। ਤੇ ਹੁਣ ਤੁਸੀਂ ਕਹੀ ਜਾਓ ਜੀ 60-40 ਦੀ ਰੇਸ਼ੋ ਬਹਾਲ ਕਰੋ। ਹਿਮਾਚਲ ਕਹਿੰਦਾ ਕਿ ਜ਼ਮੀਨ 'ਚ ਸਾਡਾ ਵੀ 7.19% ਹਿੱਸਾ, ਸਾਨੂੰ ਵੀ ਇੱਥੇ ਕੰਟਰੋਲ ਕਰੋ। ਤੇ ਫਿਰ ਆ ਗਈ ਸਿੱਖਿਆ ਦੀ ਗੱਲ। ਸਿੱਖਿਆ 'ਚ ਸਾਡੇ ਵਾਲੇ ਤਾਂ ਫੱਟਿਆਂ ਦੇ ਉਲਝੇ ਨੇ ਜੀ, ਕਿ ਫੱਟਾ ਸਿਹਤ ਤੇ ਸਿੱਖਿਆ 'ਚ ਇਹਦਾ ਲਾ ਦੋ, ਉਹਦਾ ਲਾ ਲਓ, ਗ੍ਰਾਂਟ ਆਜੂ, ਉਹ ਆਜੂ। ਤੇ ਜਿਹੜਾ ਹਰਿਆਣਾ ਹਿਮਾਚਲ ਬਾਹਰ ਗਿਆ ਸੀ ਪੰਜਾਬ ਯੂਨੀਵਰਸਿਟੀ 'ਚੋਂ, ਹੁਣ ਦਾਖਲ ਹੋਣ ਨੂੰ ਫਿਰਦਾ। ਜਦੋਂ ਲਾਹੌਰ ਤੋਂ ਸ਼ਿਮਲਾ ਹੁੰਦਿਆਂ ਹੋਇਆਂ ਇਹ ਚੰਡੀਗੜ੍ਹ ਆ ਕੇ ਚਲੋ ਸਥਾਪਿਤ ਹੋ ਜਾਂਦੀ ਆ, ਉਸ ਤੋਂ ਬਾਅਦ ਮਤਲਬ ਕਿ ਜਦੋਂ ਕੁਰੂਕਸ਼ੇਤਰ ਯੂਨੀਵਰਸਿਟੀ ਬਣ ਗਈ, ਏਦਾਂ ਹੀ ਸ਼ਿਮਲੇ ਵਾਲੀ ਯੂਨੀਵਰਸਿਟੀ ਸੀ, ਫਿਰ ਹਰਿਆਣੇ ਤੇ ਹਿਮਾਚਲ ਨੇ ਆਪਣੇ ਆਪ ਨੂੰ ਬਾਹਰ ਕਰ ਲਿਆ ਯੂਨੀਵਰਸਿਟੀ 'ਚੋਂ। ਸਹੀ। ਤੇ ਹੁਣ ਉਹ ਕਹਿੰਦੇ ਸਾਡੇ ਕਾਲਜ ਐਫੀਲੀਏਟ ਕਰੋ ਜੀ, ਅਸੀਂ ਮਦਦ ਕਰਨ ਲਈ ਤਿਆਰ। ਮਤਲਬ ਇਹ ਫੁਰਨਾ ਫੁਰਿਆ, ਸੁਪਨਾ ਆਇਆ, ਜਾਂ ਫਿਰ ਇਹ ਕੇਂਦਰੀਕਰਨ ਦਾ ਇੱਕ ਏਜੰਡਾ ਹੈ, ਇੱਕ ਤਰੀਕਾਕਾਰ ਹੈ, ਕਹਿੰਦੇ ਨੂੰ ਦਾਖਲ ਕਰਾਓ ਵਿੱਚ, ਇਹ ਰਣਨੀਤੀ ਤਹਿਤ ਹੈ। ਤੇ ਤੁਸੀਂ ਮਲਮੀ ਜੀਵ ਨਾਲ ਕਹਿ ਦੋ ਜੀ, ਕਿਸ ਦਾ ਕਹਿਤਾ ਜੀ ਸਾਡੀ ਹੈ, ਸਾਡੀ ਕਹਿਣ ਨਾਲ ਮਿਲ ਜੂਗੀ। ਹੁਣ ਨਹੀਂ, ਏਦਾਂ ਨਹੀਂ। ਵਿਦਿਆਰਥੀਆਂ ਨਾਲ ਕਿੰਨਾ ਕਹਿ ਕੇ ਬੈਠੇ ਤੁਸੀਂ ਤੁਹਾਡਾ ਮੰਤਰੀ, ਕੋਈ ਸਰਕਾਰ ਕਿੱਥੇ ਬੈਠੀ? ਜਿਹੜੇ ਆਏ ਲੀਡਰ ਕਿਸੇ ਵੀ ਧਿਰ ਦੇ, ਚਾਹੇ ਤੁਹਾਡੀ ਪਾਰਟੀ ਦੇ ਜਾਂ ਹੋਰਨਾਂ ਪਾਰਟੀਆਂ ਦੇ, ਉਹ ਆਏ ਜਿਹੜੇ ਵਿਦਿਆਰਥੀ ਵਿੰਗਾਂ 'ਚ ਕੰਮ ਕਰਦੇ ਰਹੇ ਨੇ, ਵਿਦਿਆਰਥੀ ਰਾਜਨੀਤੀ 'ਚ ਕੰਮ ਕਰਦੇ ਨੇ, ਜਿਹੜੇ ਅਹੁਦੇ ਰਹੇ ਨੇ, ਜਿਨ੍ਹਾਂ ਦਾ ਇਹਨਾਂ ਨਾਲ ਤਾਲੁਕਾਤ ਹੈ, ਉਹ ਆਏ। ਸਰਕਾਰ ਜਾਂ ਪਾਰਟੀਆਂ ਨਹੀਂ ਆਈਆਂ। ਫਿਰ ਤੁਸੀਂ ਉੱਥੇ ਪ੍ਰੈਸ ਨੂੰ ਲਿਖ ਕੇ ਮਿਲ ਜੂਗਾ। ਸਹੀ। ਸੋ ਇਹ ਕਿੰਨੇ ਸਵਾਲ ਸੀ, ਚਾਹੇ ਚੰਡੀਗੜ੍ਹ, ਚਾਹੇ ਯੂਨੀਵਰਸਿਟੀ। ਫਿਰ ਬਿਜਲੀ ਸੌਦਾ ਵਾਲਾ ਖਰੜਾ ਤੁਹਾਡੇ ਕੋਲ ਪਿਆ ਜੀ, ਤੁਹਾਨੂੰ ਰੋਡ ਸ਼ੋਆਂ 'ਚੋਂ, ਚੋਣ ਪ੍ਰਚਾਰ 'ਚੋਂ, ਚੁਟਕਲੇ ਸੁਣਾਉਣ 'ਚੋਂ, ਕੇਜਰੀਵਾਲ ਦੀ ਸੇਵਾ ਪਾਣੀ 'ਚੋਂ ਬੇਲ ਮਿਲੇ ਤਾਂ ਤੁਸੀਂ ਉਹਦੇ ਮੀਟਿੰਗ ਕਰੋ। ਤੁਸੀਂ ਕੋਈ ਤਕਨੀਕੀ ਬੈਠਕ ਕੀਤੀ? ਸਹੀ ਹੈ। ਆ ਬਠਿੰਡਾ ਥਰਮਲ ਪਲਾਂਟ ਦੀ ਬਾਰੀ ਨੂੰ ਤੁਸੀਂ ਉਹ ਧਰਨੇ ਲਾਉਂਦੇ ਸੀ ਨਾ, ਕਿ ਵਿਕਣ ਨਹੀਂ ਦੇਣੀ ਜ਼ਮੀਨ, ਹੁਣ ਤੁਸੀਂ ਉਹ ਟੈਂਡਰ ਕੱਢ ਰਹੇ ਹੋ। ਪਾਵਰਕੌਮ ਦੀਆਂ ਜ਼ਮੀਨਾਂ ਤੁਸੀਂ ਉਹ ਵੇਚ ਰਹੇ ਹੋ, 90 ਏਕੜ ਪਟਿਆਲੇ 'ਚ ਵੇਚ ਰਹੇ ਹੋ, ਲੁਧਿਆਣੇ ਦੀ ਨਿਸ਼ਾਨਦੇਹੀ ਕਰ ਲਈ ਸੀ, ਤੇ ਤੁਸੀਂ ਤਾਂ ਵੇਚਣ ਤੇ ਆ ਗਏ। ਤੇ ਫਿਰ ਤੁਸੀਂ ਤੋਂ ਕੀ ਉਮੀਦ ਕਰੀਏ ਕਿ ਤੁਸੀਂ ਲੜਾਈ ਲੜੋਗੇ? ਸੋ ਕੁੱਲ ਮਿਲਾ ਕੇ ਰੱਸਾ ਕੱਸੀ ਹੋਈ, ਕਿਤੇ ਇਹ ਤਾਂ ਨਹੀਂ ਸਾਡੇ ਵਾਲਾ ਆਪੇ ਰੱਸਾ ਢਿੱਲਾ ਛੱਡੀ ਜਾਂਦਾ ਕਿ ਖਿੱਚ ਕੇ ਲੈ ਜਾਣਾ। ਇਹ ਗੌਰ ਕਰਨ ਵਾਲੀ ਗੱਲ। ਰੱਸਾ ਤਾਂ ਪਿਛਲੇ ਕਈ ਦਹਾਕਿਆਂ ਤੋਂ ਢਿੱਲਾ ਛੱਡਿਆ ਹੋਇਆ ਪੰਜਾਬ ਕਨੀਓ। ਤਾਂ ਪੰਜਾਬ ਦੀ ਤਾਂ ਜਿਹੜੀ ਤੁਸੀਂ ਗੱਲ ਕੀਤੀ ਹੈ, ਕਿਸੇ ਆਗੂ ਨੇ ਕਦੇ ਇਸ ਤਰ੍ਹਾਂ ਦੀ ਜ਼ਰੂਰਤ ਦਿਖਾਈ ਨਹੀਂ, ਕਦੇ ਇਸ ਤਰ੍ਹਾਂ ਦੀ ਸਟੇਟਮੈਂਟ। ਚਲੋ ਇਹ ਤਾਂ ਕਹੀ ਜਾਂਦੇ ਆ ਵੀ ਅਸੀਂ ਐਂ ਕਰਾਂਗੇ, ਕੋਈ ਉਹਦੀ ਲੜਾਈ ਲੜਦੇ ਜਾਂ ਉਹਦੀ ਪੈਰਵਾਈ ਕਰਦੇ ਤਾਂ ਕਦੇ ਨਜ਼ਰ ਨਹੀਂ ਆਉਂਦੇ। ਤੇ ਤੁਸੀਂ ਵਿਦਿਆਰਥੀਆਂ ਵਾਲਾ ਮਸਲਾ ਛੋਇਆ ਸੀਗਾ ਵੈਦ ਦੀ ਚੰਡੀਗੜ੍ਹ ਵਾਲੀ, ਜਦੋਂ ਆਪਾਂ ਗੱਲ ਕਰ ਰਹੇ ਸੀਗੇ,
ਗੱਲਾਂ ਕਹਿੰਦੇ ਸੈਨੇਟ ਚੋਣਾਂ ਦੀਆਂ ਤੇ ਕੀਤੇ ਜਾ ਰਹੇ ਨੇ ਪਰਚੇ ਜੀ ਉੱਥੇ। ਪ੍ਰਵੀਨ ਜੀ ਬਿਲਕੁਲ ਮਤਲਬ ਕੇਂਦਰ ਵੱਲੋਂ ਜਿਸ ਤਰ੍ਹਾਂ ਇਹ ਬੈਠੇ ਬਿਠਾਏ ਪੰਗਾ ਛੇੜਿਆ ਗਿਆ, ਹਾਂਜੀ ਇੱਕ ਰੂਟੀਨ ਚ ਚੱਲਦੀ ਯੂਨੀਵਰਸਿਟੀ ਦੇ ਵਿੱਚ ਲੋੜ ਤਾਂ ਇਹ ਸੀ ਕਿ ਤੁਸੀਂ ਤਰੀਕਾਂ ਲਾਉਂਦੇ, ਤੁਸੀਂ ਉਲਟਾ ਸੈਨੇਟ ਸਿੰਡੀਕੇਟ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਕੱਢਿਆ। ਇਹਦਾ ਮਤਲਬ ਬੈਠੇ ਬਿਠਾਏ ਤੁਹਾਨੂੰ ਸੁਪਨਾ ਜਾਂ ਫੁਰਨਾ ਤਾਂ ਨਹੀਂ ਫੁਰਿਆ, ਤੁਸੀਂ ਪੂਰੀ ਰਣਨੀਤੀ ਤਹਿਤ ਉਹਨੂੰ ਲੈ ਕੇ ਆਏ। ਤੁਹਾਨੂੰ ਅੰਦਾਜ਼ਾ ਨਹੀਂ ਸੀ ਕਿ ਇੰਨਾ ਵਿਰੋਧ ਤੁਹਾਨੂੰ ਲੱਗਿਆ ਕਿ ਵਿਦਿਆਰਥੀ ਨੇ ਕਰ ਲੈਣਗੇ ਮਾੜਾ ਮੋਟਾ ਧਰਨਾ ਸੀ ਸੈੱਟ ਕਰ ਲਾਂਗੇ ਯੂਨੀਵਰਸਿਟੀ ਅੰਦਰ। ਸਹੀ ਸਹੀ ਸਹੀ। ਤੁਹਾਨੂੰ ਨਹੀਂ ਅੰਦਾਜ਼ਾ ਸੀ ਕਿ ਇਸ ਪੰਜਾਬ ਯੂਨੀਵਰਸਿਟੀ ਦੇ ਨਾਂ ਦੇ ਉੱਤੇ ਇਕੱਲਾ ਪੰਜਾਬ ਨਹੀਂ, ਹਰਿਆਣਾ, ਹਿਮਾਚਲ ਤੇ ਉਹਨਾਂ ਸੂਬਿਆਂ ਦੇ ਵਿਦਿਆਰਥੀ ਜਿਹੜੇ ਪੜ੍ਹਦੇ ਉਹ ਵੀ ਇਸ ਲੜਾਈ ਤੇ ਆ ਜਾਣਗੇ। ਯੂਨੀਵਰਸਿਟੀ ਜਿਹਦੀ ਉਹਦੀ ਰਹਿਣੀ ਚਾਹੀਦੀ। ਤੁਹਾਨੂੰ ਇਹ ਅੰਦਾਜ਼ਾ ਨਹੀਂ ਸੀ ਸ਼ਾਇਦ। ਸਹੀ ਹੈ। ਫਿਰ ਤੁਹਾਨੂੰ ਇਹ ਵੀ ਅੰਦਾਜ਼ਾ ਨਹੀਂ ਸੀ ਕਿ ਇਸ ਦੇ ਚੱਕਰ ਦੇ ਵਿੱਚ ਕਿਸਾਨ ਤੇ ਮੁਲਾਜ਼ਮ ਤੇ ਹੋਰ ਸਮਾਜਿਕ ਜਥੇਬੰਦੀਆਂ ਯੂਨੀਵਰਸਿਟੀ ਤੱਕ ਦਾਖਲ ਹੋ ਜਾਣਗੀਆਂ, ਮੁੱਦਾ ਐਡਾ ਵੱਡਾ ਬਣ ਜਾਊਗਾ। ਪਰ ਤੁਸੀਂ ਘਬਰਾਏ ਵੀ, ਤੁਸੀਂ ਘਬਰਾ ਕੇ ਨੋਟੀਫਿਕੇਸ਼ਨ ਵਾਪਸ ਲੈਣ ਦਾ ਨਵਾਂ ਨੋਟੀਫਿਕੇਸ਼ਨ ਜਾਰੀ ਵੀ ਕੀਤਾ, ਪਰ ਤੁਸੀਂ ਸਿਆਸੀ ਚਾਲ ਚੱਲਣ ਤੋਂ ਬਾਅਦ ਨਹੀਂ ਆਏ। ਤੁਸੀਂ ਫੇਰ ਇੱਕ ਨੋਟੀਫਿਕੇਸ਼ਨ ਕੱਢਿਆ ਕਿ ਨਹੀਂ ਜੀ ਜਦੋਂ ਚਾਹਾਂਗੇ ਅਗਲੀ ਤੋਂ ਲਾਗੂ ਕਰ ਲਾਂਗੇ, ਫਿਲਹਾਲ ਰੱਦ ਹੈ। ਤੁਹਾਨੂੰ ਲੱਗਿਆ ਕਿ ਇਹਦੇ ਨਾਲ ਮਾਮਲਾ ਨਿਬੜ ਜੂਗਾ, ਆਪਾਂ ਬਾਅਦ ਚੋਂ ਦੇਖਾਂਗੇ ਫਿਰ ਕਦੇ। ਪਰ ਨਹੀਂ, ਉਸ ਦੇ ਉੱਤੇ ਚਾਰਜ ਹੋਈ ਤੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਬਣਾਇਆ ਤੇ ਲੜਾਈ ਵੱਡੀ ਹੋ ਗਈ। ਠੀਕ ਹੈ, ਉਹਦੇ ਵਿੱਚ ਕੁਝ ਅਜਿਹੀਆਂ ਤਾਕਤਾਂ, ਕੁਝ ਅਜਿਹੇ ਲੋਕ, ਕੁਝ ਅਜਿਹੇ ਬਿਆਨ, ਕੁਝ ਅਜਿਹੀਆਂ ਟਿੱਪਣੀਆਂ ਜਿਹਦੇ ਕਾਰਨ ਹਰਿਆਣਾ ਦੇ ਜਾਂ ਰਾਜਸਥਾਨ ਦੇ ਜਾਂ ਯੂਪੀ ਦੇ ਜਾਂ ਬਾਹਰਲੇ ਸੂਬਿਆਂ ਦੇ ਜਾਂ ਹਿਮਾਚਲ ਦੇ ਉਹ ਵਿਦਿਆਰਥੀ ਥੋੜੇ ਪਿੱਛੇ ਹੋਏ। ਪਰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵਿਦਿਆਰਥੀ ਨੇ ਫਿਰ ਸਾਹਮਣੇ ਆ ਕੇ ਕਿਹਾ ਕਿ ਬਾਕੀ ਸਾਰੀਆਂ ਲੜਾਈਆਂ ਰਾਜਨੀਤਿਕ ਪਲੇਟਫਾਰਮ ਤੇ ਹੋਣਗੀਆਂ, ਪਰ ਇੱਥੇ ਇਸ ਪਲੇਟਫਾਰਮ ਤੇ ਲੜਾਈ ਸੈਨੇਟ ਚੋਣਾਂ ਦੀ ਬਹਾਲੀ ਦੀ ਹੈ, ਪੰਜਾਬ ਯੂਨੀਵਰਸਿਟੀ ਬਚਾਉਣ ਦੀ ਹੈ, ਹੋਰ ਨਹੀਂ ਹੋਣੀ। ਸਹੀ ਗੱਲ ਹੈ। ਫਿਰ ਉਹਦੀ ਪਹਿਲ ਕਦਮੀ ਕੀਤੀ। ਤੇ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਵਾਈਸ ਚਾਂਸਲਰ ਨਾਲ ਬੈਠਕ ਹੁੰਦੀ ਹੈ ਤੇ ਵਾਈਸ ਚਾਂਸਲਰ ਕਹਿੰਦੇ 2 ਦਿਨ ਦਾ ਸਮਾਂ ਦੇ ਦਿਓ ਸਾਨੂੰ, ਅਸੀਂ ਸੈਨੇਟ ਸਿੰਡੀਕੇਟ ਚੋਣਾਂ ਦੀ ਤਰੀਕ ਕਰਾ ਦਿਆਂਗੇ, ਪ੍ਰੋਗਰਾਮ ਤਿਆਰੀ ਕਰ ਰਹੇ। ਠੀਕ ਹੈ। ਤੇ ਵਿਦਿਆਰਥੀ ਕਹਿੰਦੇ ਠੀਕ ਹੈ ਜੀ, ਕੋਈ ਗੱਲ ਨਹੀਂ, ਤੁਸੀਂ 2 ਦਿਨ ਨੂੰ ਕਰੋਗੇ, ਅਸੀਂ 2 ਦਿਨ ਧਰਨਾ ਚੱਕ ਦਾਂਗੇ। ਧਰਨਾ ਜੇ ਨਹੀਂ ਚੱਕਿਆ ਜਾਂਦਾ। ਇੱਧਰ ਅਦਾਲਤ 'ਚ ਪਟੀਸ਼ਨ ਪਾਈ ਹੋਈ ਸੀ ਕੁਝ ਪ੍ਰੋਫੈਸਰਾਂ ਦੇ ਹਵਾਲੇ ਨਾਲ, ਤੇ ਉਸ ਪਟੀਸ਼ਨ ਦੇ ਵਿੱਚ ਅਦਾਲਤ ਵੱਲੋਂ ਮਤਲਬ ਕਿ ਇੱਕ ਤਰ੍ਹਾਂ ਨਾਲ ਨਿਰਦੇਸ਼ ਆ ਗਏ ਵੀ ਵਿਦਿਆਰਥੀਆਂ ਨੂੰ ਅਪੀਲ ਕਰਦੇ ਹਾਂ ਅਸੀਂ ਕਿ ਤੁਸੀਂ ਆਪਣੀਆਂ ਕਲਾਸਾਂ 'ਚ ਪਰਤੋ, ਤੇ ਕੋਈ ਗੱਲ ਨਹੀਂ, ਜਦੋਂ ਪ੍ਰਕਿਰਿਆ ਸ਼ੁਰੂ ਹੋਈ ਹੈ ਚੋਣਾਂ ਹੋ ਜਾਣਗੀਆਂ। ਤੇ ਸਰਕਾਰ ਨੂੰ, ਸਿਸਟਮ ਨੂੰ ਸ਼ਾਇਦ ਲੱਗਿਆ ਕਿ ਲੈ ਵੀ ਤਾਂ ਗੱਲ ਬਣ ਗਈ, ਅਦਾਲਤੀ ਨਿਰਦੇਸ਼ ਤੇ ਸ਼ਾਇਦ ਬੱਚੇ ਕਲਾਸਾਂ 'ਚ ਪਰਤ ਜਾਣਗੇ, ਆਪਣੀ ਗੱਲ ਸੈੱਟ ਆ, ਤੇ ਆਪਾਂ ਫਿਰ ਠੰਡੇ ਬਸਤੇ ਪਾ ਲਈ ਗੱਲ। ਫਿਰ ਉਹ ਜਿਹੜੀ 2 ਦਿਨ 'ਚ ਨੋਟੀਫਿਕੇਸ਼ਨ ਹੋਣਾ ਸੀ ਚੋਣਾਂ ਦੀ ਤਰੀਕ ਦਾ, ਉਹ ਫਿਰ ਠੰਡੇ ਬਸਤੇ ਚਲਾ ਗਿਆ। ਪਰ ਜਦੋਂ ਫਿਰ ਅੰਦੋਲਨ ਤੇ ਖਾਉਣ ਲੱਗਿਆ, ਫਿਰ ਉਸ ਮੁੱਦੇ ਤੇ ਚਰਚਾ ਹੋਣ ਲੱਗੀ, ਵਿਦਿਆਰਥੀਆਂ ਨੇ ਪੇਪਰਾਂ ਦਾ ਬਾਈਕਾਟ ਕਰਤਾ ਕਿ ਅਸੀਂ ਇਮਤਿਹਾਨ ਵੀ ਨਹੀਂ ਦਿੰਦੇ। ਉਹਨਾਂ ਨੇ ਪਰਚਿਆਂ ਦਾ ਬਾਈਕਾਟ ਕੀਤਾ, ਤੁਸੀਂ ਪਰਚੇ ਪਾਉਣੇ ਸ਼ੁਰੂ ਕਰਤੇ, ਤੁਸੀਂ ਮਾਮਲੇ ਦਰਜ ਕਰਨੇ ਸ਼ੁਰੂ ਕਰਤੇ। ਚੰਡੀਗੜ੍ਹ ਦੇ 31 ਸੈਕਟਰ ਦੇ ਥਾਣੇ ਦੇ ਵਿੱਚ ਅਣਪਛਾਤੇ ਪ੍ਰਦਰਸ਼ਨਕਾਰੀਆਂ ਦੇ ਪਰਚੇ ਕੱਟੇ ਜਾ ਰਹੇ ਆ। ਕਹਿੰਦੇ ਜੀ ਗੇਟ ਤੋੜੇ, ਤਾਲੇ ਤੋੜੇ, ਜਬਰੀ ਅੰਦਰ ਵੜੇ, ਟਰੈਲੀਆਂ ਵੜ ਗਈਆਂ। ਬਿਲਕੁਲ ਟਰੈਲੀਆਂ ਆਈਆਂ, ਪਰ ਉਹ ਰਾਸ਼ਨ ਲੈ ਕੇ ਆਈਆਂ, ਉਹ ਲੰਗਰ ਲੈ ਕੇ ਆਈਆਂ, ਉਹ ਗੱਦੇ ਲੈ ਕੇ ਆਈਆਂ, ਪ੍ਰਦਰਸ਼ਨ ਕਰਨੀ ਆਈਆਂ ਅੰਦਰ। ਠੀਕ ਹੈ, ਕਿਸਾਨ ਚੰਡੀਗੜ੍ਹ ਤੱਕ ਪਹੁੰਚੇ, ਹੈ ਨਾ, ਪਰ ਉਹ ਕਹਿੰਦੇ ਯੂਨੀਵਰਸਿਟੀ ਸਾਡੀ ਆ, ਸਾਨੂੰ ਗੇਟ ਲਾ ਕੇ ਕਿਵੇਂ ਰੋਕ ਲਓਗੇ ਤੁਸੀਂ? ਜਥੇਬੰਦੀ ਕਹਿੰਦੇ ਸਾਨੂੰ ਕਿਵੇਂ ਰੋਕ ਲਓਗੇ? ਵਿਦਿਆਰਥੀ ਵਿੰਗ ਨੇ ਆਪ ਜਾ ਕੇ ਗੇਟ ਖੁਲਾਏ, ਤੇ ਉੱਥੇ ਪੁਲਿਸ ਦੀ ਵਧੀਕੀ ਵੀ ਅਸੀਂ ਦੇਖੀ। ਉੱਥੇ ਅਸੀਂ ਇਹ ਵੀ ਦੇਖਿਆ ਕਿ ਹਰਿਆਣੇ ਦੀ ਪੁਲਿਸ ਪੰਜਾਬ 'ਚ ਤੈਨਾਤ ਕੀਤੀ ਹੈ ਤੇ ਪੰਜਾਬ ਪੁਲਿਸ ਚੰਡੀਗੜ੍ਹ 'ਚ ਤੈਨਾਤ ਕੀਤੀ ਹੈ। ਹੁਣ ਇਹ ਹਰਿਆਣੇ ਦੇ DGP ਦੇ ਜਾਂ ਪੰਜਾਬ ਦੇ DGP ਦੇ, ਹਰਿਆਣੇ ਦੇ ਗ੍ਰਹਿ ਮੰਤਰੀ ਜਾਂ ਪੰਜਾਬ ਦੇ ਗ੍ਰਹਿ ਮੰਤਰੀ ਦੇ ਹੁਕਮਾਂ ਤੇ ਹੋਏ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ਤੇ ਚੱਲ ਰਿਹਾ ਸਾਰਾ? ਸਹੀ। ਕੌਣ ਚਲਾ ਰਿਹਾ ਪੰਜਾਬ ਪੁਲਿਸ ਨੂੰ? ਇਹ ਸਾਰੇ ਸਵਾਲ ਵੱਡੇ ਸੀ, ਪਰ ਇਹ ਸਭ ਦੇ ਵਿਚਾਲੇ ਪ੍ਰਦਰਸ਼ਨਕਾਰੀਆਂ ਤੇ ਪਰਚੇ ਕੱਟੇ ਜਾ ਰਹੇ ਨੇ। ਸ਼ਾਇਦ ਇਹ ਦਬਾਅ ਬਣਾਉਣ ਦੀ ਕੀਤੀ ਹੈ। ਦੂਸਰੇ ਪਾਸੇ ਇਹ ਸੁਨੇਹੇ ਵੀ ਲਾਏ ਜਾ ਰਹੇ ਨੇ ਕਿ ਬਸ ਰੁਕ ਜਾਓ, 24-25 ਤੱਕ ਅਸੀਂ ਨੋਟੀਫਿਕੇਸ਼ਨ ਕਰ ਦਾਂਗੇ, ਤਰੀਕਾਂ ਆ ਜਾਣਗੀਆਂ ਸਾਹਮਣੇ। ਸੋ ਵਿਦਿਆਰਥੀ ਕਹਿੰਦੇ ਜੋ ਕਰਨਾ ਕਰੋ ਜੀ, ਪਰਚੇ ਪਾਉਣੇ ਆ ਪਰਚੇ ਪਾਓ, ਚੱਕਣਾ ਚੱਕੋ, ਪਰ ਇਹ ਅੰਦੋਲਨ ਉਦੋਂ ਤੱਕ ਤਾਂ ਚੱਲੂਗਾ ਜਦੋਂ ਤੱਕ ਚੋਣਾਂ ਲਈ ਬਹਾਲੀ ਨਹੀਂ ਹੁੰਦੀ, ਚੋਣਾਂ ਦਾ ਐਲਾਨ ਨਹੀਂ ਹੁੰਦਾ, ਪ੍ਰੋਗਰਾਮ ਸਾਹਮਣੇ ਨਹੀਂ ਹੁੰਦਾ। ਹਾਂਜੀ ਬਿਲਕੁਲ। ਦੇਖੋ, ਮੰਗ ਤਾਂ ਉਹਨਾਂ ਦੀ ਜਾਇਜ਼ ਹੀ ਹੈ ਸ਼ਰਮਾ ਜੀ, ਜਿਹੜੀ ਉਹ ਕਰ ਰਹੇ ਨੇ, ਇਸੇ ਮੰਗ ਨੂੰ ਲੈ ਕੇ ਤਾਂ ਸਾਰਾ ਕੁਝ ਹੋਇਆ ਸੀਗਾ। ਪਰ ਬਹੁਤ ਸਾਰੇ ਲੋਕ ਸੰਘਰਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਵੜ ਜਾਂਦੇ ਨੇ ਜਿਨ੍ਹਾਂ ਦੇ ਕਰਕੇ ਸੰਘਰਸ਼ ਬਦਨਾਮ ਵੀ ਹੁੰਦੇ ਨੇ ਤੇ ਸੰਘਰਸ਼ਾਂ ਨੂੰ ਢਾਹ ਵੀ ਲੱਗਦੀ ਹੈ। ਉਹੋ ਜਿਹੇ ਲੋਕਾਂ ਤੋਂ ਸੰਘਰਸ਼ਾਂ ਨੂੰ ਬਚਾਉਣ ਦੀ ਲੋੜ ਆ। ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ, ਕਿਉਂਕਿ ਆਪਾਂ ਪਹਿਲੀਆਂ ਦੋਨਾਂ ਖਬਰਾਂ ਦੇ ਵਿੱਚ ਪੰਜਾਬ ਸਰਕਾਰ ਦੀ ਕਾਰਕਰਦਗੀ ਤੇ ਚਰਚਾ ਕੀਤੀ ਹੈ। ਪੰਜਾਬ ਦੇ ਵਿੱਚ ਕਹਿੰਦੇ ਸ਼ਰੇਆਮ ਹੀ ਗੋਲੀਆਂ ਚੱਲੀ ਜਾਂਦੀਆਂ ਨੇ ਤੇ ਸਰਕਾਰ ਸੁੱਤੀ ਪਈ ਹੈ ਜੀ। ਪ੍ਰਵੀਨ ਜੀ, ਕਿਤੇ ਲੁਧਿਆਣਾ, ਕਿਤੇ ਬੰਗਾ, ਕਿਤੇ ਅੰਮ੍ਰਿਤਸਰ, ਕਿਤੇ ਫਿਰੋਜ਼ਪੁਰ, ਕਿਤੇ ਪਟਿਆਲਾ, ਹੈ ਨਾ, ਕਈ ਥਾਵਾਂ ਤੇ ਜਿੱਧਰ ਨੂੰ ਝਾਤ ਮਾਰੋ ਤੁਹਾਨੂੰ ਕੋਈ ਨਾ ਕੋਈ ਅਜਿਹੀ ਖਬਰ ਮਿਲਦੀ ਹੈ। ਹੁਣ ਲੰਘੇ ਕੱਲ ਇੱਕ ਥਾਂ ਸਕਾਰਪੀਓ 'ਚ ਫਾਇਰਿੰਗ ਕਰ ਗਏ ਜੀ, ਇੱਕ ਬੰਗੇ ਦੇ ਵਿੱਚ 5 ਨੌਜਵਾਨਾਂ ਨੂੰ ਗੋਲੀਆਂ ਮਾਰ ਗਏ ਜੀ, ਹੈ ਨਾ। ਉਹ ਤੋਂ ਪਹਿਲਾਂ ਆਪਾਂ ਕਿੰਨੀਆਂ ਘਟਨਾਵਾਂ ਦੇਖੀਆਂ। ਓਮਨ ਗੋਇਲ ਦੇ ਰਿਸ਼ਤੇਦਾਰ ਦੇ ਘਰੇ
ਕੋਵੋਰ ਦੇ ਵਿੱਚ ਵਪਾਰੀ ਦੇ ਹਾਂਜੀ ਹੈ ਨਾ। ਹੁਣ ਕੱਲ ਇੱਕ ਫਿਰੋਜ਼ਪੁਰ ਦੇ ਵਿੱਚ ORSS ਵਾਲਿਆਂ ਦਾ ਮੁੰਡਾ ਸੀ ਜੀ, ਉਹਨੂੰ ਮਾਰਤਾ ਹੈ ਨਾ। ਅੰਮ੍ਰਿਤਸਰ ਦੇ ਵਿੱਚ ਇੱਕ ਮਤਲਬ ਕਿ ਮਨਜੀਤ ਸਿੰਘ ਨਾਂ ਦਾ ਦੁਕਾਨਦਾਰ ਸੀ ਵਿਚਾਰਾ, ਉਹ ਤੋਂ ਉਹਦੇ ਮੁੰਡੇ ਦੇ ਨਾਂ ਤੇ ਉਹਨੂੰ ਧਮਕੀਆਂ ਦਿੰਦੇ ਸੀਗੇ, 50 ਲੱਖ ਉਹ ਤੋਂ ਮੰਗਦੇ ਸੀਗੇ ਜੀ ਫਰੋਤੀ, ਨਹੀਂ ਦੇ ਸਕਿਆ ਤਾਂ ਉਹਦੀ ਗੋਲੀ ਮਾਰ ਕੇ ਹੱਤਿਆ ਕਰਤੀ, ਕਤਲ ਕਰਤਾ ਹੈ ਨਾ। ਇੱਧਰ ਮੈਂ ਅੰਮ੍ਰਿਤਸਰ ਚ ਦੇਖ ਰਿਹਾ, ਕਹਿੰਦੇ 6 ਪਿਸਤੌਲਾਂ ਦੇ ਨਾਲ 5 ਆਰੋਪੀ ਫੜ ਲਏ ਜੀ ਹੈ ਨਾ, 2 ਪਿਸਤੌਲ ਰਾਫਲਾਂ ਸਮੇਤ ਫੜ ਲਏ ਜੀ ਬੰਦੇ ਜੀ, 3 ਕਿਲੋ ਹੈਰੋਇਨ ਤੇ ਪਿਸਤੌਲ ਫੜ ਲਏ ਜੀ। ਸਾਰਾ ਕੁਛ ਮਤਲਬ ਕਿ ਕਿਤੇ ਠਾ ਠੂ ਹੋ ਰਹੀ ਹੈ, ਕਿਤੇ ਗੋਲੀਆਂ ਚੱਲ ਰਹੀਆਂ, ਕਿਤੇ ਰਿਸ਼ਵਤ ਮੰਗੀ ਜਾ ਰਹੀ ਹੈ, ਕਿਤੇ ਹਥਿਆਰ ਬਰਾਮਦ ਹੋ ਰਿਹਾ, ਕਿਤੇ ਨਸ਼ਾ ਮਿਲ ਰਿਹਾ ਹੈ, ਕਿਤੇ ਜੀ ਮਤਲਬ ਕਿ ਫਰੋਤੀ ਮੰਗੀ ਜਾ ਰਹੀ ਹੈ, ਕਿਤੇ ਜੇਲ੍ਹਾਂ ਦੇ ਵਿੱਚ ਇੰਟਰਵਿਊਆਂ ਹੋ ਜਾਂਦੀਆਂ, ਕਿਤੇ ਸਿੱਧੂ ਮੂਸੇਵਾਲਾ ਅੰਬੀਆਂ ਵਰਗਿਆਂ ਦੇ ਕਤਲ ਹੋ ਜਾਂਦੇ ਆ। ਤੇ ਸਰਕਾਰ ਦੀ ਸਿਹਤ ਤੇ ਕੋਈ ਅਸਰ ਹੈਗਾ ਜੀ? ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਸਥਿਤੀ ਇੰਨੀ ਬੱਤਰ ਹੁੰਦੀ ਜਾ ਰਹੀ ਹੈ, ਲੋਕਾਂ ਦਾ ਨਿਕਲਣਾ ਦੁਸ਼ਵਾਰ ਹੋ ਰਿਹਾ। ਤੁਸੀਂ ਤਾਂ ਕਹਿੰਦੇ ਸੀ ਅਸੀਂ ਗੈਂਗਸਟਰਾਂ ਨੂੰ ਕਹਿਤਾ ਕਿ 7 ਦਿਨਾਂ ਚ ਪੰਜਾਬ ਛੱਡ ਦਿਓ। ਸਹੀ ਹੈ। ਨਹੀਂ ਤਾਂ ਫਿਰ ਸੋਧਾਂਗੇ ਕੀ ਉਹ ਤੁਹਾਡੇ ਚੈਲੰਜ ਦਾ ਜਵਾਬ ਮਿਲ ਰਿਹਾ ਤੁਹਾਨੂੰ? ਉਹਦਾ ਨੁਕਸਾਨ ਫਿਰ ਆਮ ਲੋਕ ਭੋਗ ਰਹੇ ਨੇ। ਕੀ ਇਸ ਤਰੀਕੇ ਕਰਨ ਨਾਲ ਕਿ ਕੋਈ ਨੌਜਵਾਨਾਂ ਦੀ ਕੋਈ ਰਾਹ ਹੈ? ਦੇਖੋ, ਨਸ਼ਾ, ਗੈਂਗਸਟਰਵਾਦ, ਫਰੋਤੀ, ਸਿਵਲ, ਪੁਲਿਸ ਤੇ ਸਿਆਸਤ, ਇਹ ਸਾਰੀ ਇੱਕੋ ਮਾਲਾ ਹੈ। ਸਹੀ ਗੱਲ, ਇਹ ਸਾਰਾ ਕਨੈਕਸ਼ਨ ਹੈ। ਮਤਲਬ ਸਿਆਸੀ ਲੀਡਰ ਕਦੇ ਪਾਲ ਲੈਂਦੇ ਨੇ ਕੁਝ ਅਜਿਹੇ ਬੰਦੇ ਜਿਹੜੇ ਉਹਨਾਂ ਲਈ ਕੰਮ ਕਰਦੇ ਨੇ, ਫਿਰ ਉਹ ਅੱਗੇ ਦਲਾਲ ਰੱਖ ਲੈਂਦੇ ਨੇ, ਫਿਰ ਦਲਾਲ ਜੇ ਡਾਇਰੈਕਟ ਹੋਣ ਲੱਗ ਜਾਂਦੇ ਨੇ, ਫਿਰ ਗੈਂਗਸਟਰ ਵੀ ਡਾਇਰੈਕਟ ਹੋਣ ਲੱਗ ਜਾਂਦੇ ਨੇ। ਸਹੀ ਗੱਲ ਹੈ ਨਾ। ਕਹਿੰਦੇ ਵੀ ਇਹਨਾਂ ਦੇ ਅਸੀਂ ਕਿਉਂ ਕਰਨਾ, ਆਪੇ ਕੰਮ ਕਰ ਲਓ। ਕੀ ਇਹ ਧੰਦਾ ਵੱਧ ਫੁੱਲ ਰਿਹਾ? ਕੀ ਇਹ ਸਰਕਾਰਾਂ ਦੇ ਕੰਟਰੋਲ ਤੋਂ ਬਾਹਰ ਹੋ ਗਿਆ? ਕੀ ਇਹ ਪ੍ਰਸ਼ਾਸਨ ਦੇ, ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਦੇ ਕੰਟਰੋਲ ਤੋਂ ਬਾਹਰ ਹੋ ਗਿਆ? ਉਹ ਇਹਨਾਂ ਨੂੰ ਚਲਾ ਰਹੇ ਨੇ ਜਾਂ ਇਹ ਉਹਨਾਂ ਨੂੰ ਚਲਾਉਣ ਲੱਗੇ ਨੇ? ਇਹ ਵੀ ਸਵਾਲ ਹੈ। ਪਰ ਆਮ ਲੋਕ ਫਿਕਰਮੰਦੀ ਚ ਨੇ। ਸਹੀ ਹੈ। ਤੇ ਇੱਕ ਪਾਸੇ ਆਹ ਤੰਤਰ ਜੰਤਰ ਹੈ ਜਿਹੜਾ ਰੋਜ਼ ਗੋਲੀਬਾਰੀ ਕਰਦਾ ਹੈ, ਗੋਲੀ ਸਿੱਕਾ ਨਿਕਲਦਾ ਹੈ, ਫੜ ਹੋ ਗਿਆ, ਬਰਾਮਦ ਹੋ ਗਿਆ। ਦੂਏ ਪਾਸੇ ਇੱਕ ਉਹ ਤੰਤਰ ਹੈ ਕਿ ਫੜਿਆ ਹੋਇਆ ਬੰਦਾ ਤੁਹਾਡੇ ਕੋਲ ਭੱਜ ਜਾਂਦਾ, ਜਿਵੇਂ ਗਿੱਟੇ ਗੁੱਟਿਆਂ 'ਚ ਗੋਲੀਆਂ ਮਾਰਨ ਦਾ ਡਰਾਮਾ। ਇੱਕ ਉਹ ਵੀ ਪਹਿਲੂ ਹੈ। ਹੁਣ ਇਹ ਸਾਰੀਆਂ ਚੀਜ਼ਾਂ ਮਸਲੇ ਨੂੰ ਹੱਲ ਕਰਨ ਲਈ ਨੇ ਕਿ ਵਧਾਉਣ ਲਈ ਨੇ? ਜੀ। ਕੀ ਇਹਦੇ ਉੱਤੇ ਕੋਈ ਨੀਤੀ ਘੜੀ ਹੈ ਕਦੇ ਸਰਕਾਰ ਨੇ? ਕੀ ਇਹਦੇ ਤੇ ਕੋਈ ਚਰਚਾ ਹੋਈ ਹੈ ਕਿ ਬੇਮਾਇਨੇ ਮੌਤਾਂ ਹੋ ਰਹੀਆਂ, ਬੇਮਾਇਨੇ ਲੁੱਟਾਂ ਖੋਹਾਂ ਹੋ ਰਹੀਆਂ, ਵਾਰਦਾਤਾਂ ਹੋ ਰਹੀਆਂ, ਲੋਕ ਬਾਜ਼ਾਰਾਂ ਦੇ ਵਿੱਚ, ਸ਼ਹਿਰਾਂ 'ਚ, ਕਸਬਿਆਂ, ਯੂਨੀਵਰਸਿਟੀਆਂ, ਕਾਲਜਾਂ 'ਚ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਹੇ। ਇਸ ਵਾਰਦਾਤ ਨੂੰ ਰੋਕਣ ਦੇ ਲਈ ਕਿਹੜੀ ਨੀਤੀ ਦੇ ਕਦੇ ਚਰਚਾ ਹੋਈ? ਇਹ ਅਫਸੋਸਜਨਕ ਵਰਤਾਰਾ ਕਿ ਸਰਕਾਰਾਂ ਇਸ ਮਸਲੇ ਨੂੰ ਮਸਲਾ ਹੀ ਨਹੀਂ ਸਮਝਦੀਆਂ। ਵੈਸੇ ਸਰਕਾਰ ਤਾਂ ਕਿਸੇ ਵੀ ਮਸਲੇ ਨੂੰ ਮਸਲਾ ਨਹੀਂ ਸਮਝਦੀ। ਉਹਨਾਂ ਲਈ ਮਸਲਾ ਸਿਰਫ ਚੋਣਾਂ ਲੜਨਾ ਮਸਲਾ ਹੈ। ਹੁਣ ਆ ਜਾਵੇ ਅਗਲੀ, ਆ ਜਾਵੇ ਅਗਲੀ ਆਉਣ ਵਾਲੀ ਹੋਵੇ। ਬਿਲਕੁਲ। ਜਦੋਂ ਚੋਣ ਸਿਆਸਤ ਭਾਰੂ ਹੋ ਜਾਵੇ ਫਿਰ ਲੋਕ ਮੁੱਦਿਆਂ ਦੀ ਸਿਆਸਤ ਕਿਤੇ ਗਵਾਚ ਜਾਂਦੀ ਹੈ। ਸਹੀ ਕਿਹਾ ਤੁਸੀਂ ਸ਼ਰਮਾ ਜੀ। ਲੋਕ ਮੁੱਦਿਆਂ ਦੀ ਸਿਆਸਤ ਵਾਕਈ ਗਵਾਚਦੀ ਹੈ ਜਦੋਂ ਇਸ ਤਰ੍ਹਾਂ ਦੇ ਉੱਚੀਆਂ ਆਵਾਜ਼ਾਂ ਦੇ ਵਿੱਚ ਹੁਣ ਫਿਰ ਲੋਕ ਮਸਲਿਆਂ ਦੀ ਆਵਾਜ਼ ਕਿਉਂਕਿ ਧੀਮੀ ਰਹਿ ਜਾਂਦੀ ਹੈ। ਅਗਲੀ ਗੱਲ ਕਰੀਏ ਕਾਂਗਰਸ ਦੀ। ਆਪਾਂ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਦੇ ਦੋ ਫਾੜ ਦਾ, ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਦੇ ਲੀਡਰਾਂ ਦੀ ਜੋ ਬਿਆਨਬਾਜ਼ੀ ਸੀ ਜਾਂ ਗੁੱਟਬੰਦੀ ਸੀ ਉਹਦੇ ਬਾਰੇ, ਤੇ ਉਸ ਤੋਂ ਬਾਅਦ ਬਿਹਾਰ ਚੋਣਾਂ ਦੇ ਪਹਿਲੂ ਤੋਂ ਵੀ ਆਪਾਂ ਜਿਹੜੀ ਇਸ ਮਾਮਲੇ ਦੀ ਚਰਚਾ ਕੀਤੀ ਆ। ਸਵਾਲ ਪੈਦਾ ਹੋ ਗਿਆ ਕਾਂਗਰਸ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਜੋ ਕੁਝ ਵਾਪਰਿਆ ਵੀ ਕੀ ਭਾਰਤ ਦੇ ਵਿੱਚ ਕਾਂਗਰਸ ਦੋ ਫੜ ਹੋ ਜਾਊਗੀ ਜੀ? ਪ੍ਰਵੀਨ ਜੀ, ਦੋ ਫੜ ਹੋ ਜੂਗੀ ਜਾਂ ਦੋ ਫੜ ਕੀਤੀ ਜਾ ਰਹੀ ਹੈ ਜਾਂ ਦੋ ਫੜ ਹੋਣ ਦੇ ਲੱਛਣ ਆਪਣੇ ਨੇ, ਇਹ ਕਈ ਸਵਾਲ ਨੇ। ਠੀਕ ਹੈ ਜੀ। ਇੱਕ ਪਾਸੇ ਤਾਂ ਬਿਹਾਰ ਦੀਆਂ ਚੋਣਾਂ ਸੀ। ਬਿਹਾਰ ਦੀਆਂ ਚੋਣਾਂ 'ਚ ਵੀ ਰਾਹੁਲ ਗਾਂਧੀ ਨੇ ਉਹੀ ਵੋਟ ਚੋਰੀ ਦਾ, ਵੋਟ ਸੁਧਾਈ ਦਾ, ਸੰਵਿਧਾਨ ਦਾ ਇਹਨਾਂ ਨੂੰ ਲੈ ਕੇ ਮੁੱਦਾ ਖੜਾ ਕੀਤਾ। ਕੀ ਇਹ ਮੁੱਦਾ ਲੋਕਾਂ ਨੂੰ ਅਪੀਲ ਕਰ ਰਿਹਾ? ਕਿ ਇਸ ਮੁੱਦੇ ਤੇ ਉਹ ਲੋਕਾਂ ਦੀ ਲਹਿਰ ਬਣਾ ਪਾ ਰਹੇ ਨੇ ਜਾਂ ਲੋਕਾਂ ਦੇ ਮਸਲੇ ਹੋਰ ਨੇ ਤੇ ਰਾਹੁਲ ਗਾਂਧੀ ਦਾ ਮਸਲਾ ਹੋਰ ਹੈ? ਲੋਕ ਮਸਲੇ ਨੂੰ ਸਮਝ ਨਹੀਂ ਪਾ ਰਹੇ। ਜਾਂ ਭਾਰਤੀ ਜਨਤਾ ਪਾਰਟੀ ਜਿਹੜੀ ਪਿੱਚ ਤੇ ਖੇਡਦੀ ਹੈ, ਰਾਹੁਲ ਗਾਂਧੀ ਅਜੇ ਉਸ ਪਿੱਚ ਤੇ ਆ ਹੀ ਨਹੀਂ ਪਾ ਰਹੇ, ਜਾਂ ਰਾਹੁਲ ਗਾਂਧੀ ਉਹਨਾਂ ਨੂੰ ਆਪਣੀ ਪਿੱਚ ਤੇ ਲਿਆ ਕੇ ਖੜਾ ਨਹੀਂ ਪਾ ਰਹੇ। ਉਧਰ ਪੂਰੀ ਟੀਮ ਹੈ ਤੇ ਇੱਧਰ ਕੱਲਾ ਖਿਡਾਰੀ ਤਾਂ ਨਹੀਂ ਕਿਤੇ, ਇਹਦੇ ਨਾਲ ਦੀ ਟੀਮ ਪਲੇਅਰ ਗੋਡੇ ਦੁਖਦੇ ਹੋਣ ਕਿਉਂ ਕੰਮੇ ਨਾ ਕਰਦੇ ਹੋਣ, ਕਿੰਨੇ ਹੀ ਸਵਾਲ ਖੜੇ ਨੇ। ਬਿਹਾਰ ਚੋਣਾਂ ਦੇ ਵਿੱਚ NDA ਦੀ ਕਹਿੰਦੇ ਜੀ ਸੁਪੜਾ ਸਾਫ ਜਿੱਤ ਹੈ ਜੀ, ਇੱਕ ਪਾਸੜ ਜਿੱਤ ਹੈ ਜੀ, ਜਿੱਤ ਦਾ ਜਿੱਤ ਹੈ ਜੀ। ਅਗਲਿਆਂ ਨੇ ਚਾਹੇ ਰਣਨੀਤੀ ਤਹਿਤ ਜਿੱਤੀ, ਚਾਹੇ ਦਬੰਗਈ ਨਾਲ ਜਿੱਤੀ, ਅਗਲੇ ਕਹਿੰਦੇ ਤਾਂ ਜਿੱਤ ਗਏ। ਸਹੀ। ਹੁਣ ਤੁਸੀਂ ਸੱਪ ਲੰਘਣ ਵਾਲੀ ਇੱਕ ਪੱਟੀ ਜਾਇਓ, ਹਰਿਆਣੇ ਦੀਆਂ ਚੋਣਾਂ ਤੋਂ ਬਾਅਦ ਤੁਸੀਂ ਕਹੀ ਜਾਓ ਜੀ ਇੱਥੇ ਇੰਨੀਆਂ ਬੂਥਾਂ ਦੀ ਚੋਰੀ ਹੋ ਗਈ, ਉਹ ਹੋ ਗਈ, ਅਗਲੇ ਜਿੱਤ ਕੇ ਹੋ ਗਏ। ਸੋ ਇਸ ਜਾਂ ਤਾਂ ਉਹ ਤੋਂ ਪਹਿਲਾਂ ਚਾਰਜ ਹੋਈ ਹੋਵੇ, ਜਾਂ ਫਿਰ ਤੁਸੀਂ ਇਸ ਨੂੰ ਰਾਜਨੀਤਿਕ ਮੁੱਦਾ ਬਣਾ ਕੇ
ਚੋਣਾਂ ਦੁਬਾਰਾ ਕਰਾਉਣ ਦੀ ਸਥਿਤੀ 'ਚ ਆਉਣ ਦਾ ਦਮ ਰੱਖਦੇ ਹੋ। ਸਹੀ ਸਹੀ ਸਹੀ। ਹੁਣ ਇਹ ਸਾਰਿਆਂ ਦੇ ਵਿਚਾਲੇ ਕਾਂਗਰਸ ਪੜਾਅ ਦਰ ਪੜਾਅ ਕਮਜ਼ੋਰ ਹੁੰਦੀ ਹੋਈ ਨਜ਼ਰ ਆਈ ਤੇ ਬਿਹਾਰ ਦੇ ਨਤੀਜਿਆਂ ਤੋਂ ਬਾਅਦ ਤਾਂ ਸਥਿਤੀ ਇਹ ਬਣ ਗਈ ਪ੍ਰਵੀਨ ਜੀ ਕਿ ਨਤੀਸ਼ ਤਾਂ ਕਹਿੰਦਾ ਵੀ ਮੈਂ ਤਾਂ 20 ਨੂੰ ਦੁਬਾਰਾ ਸਹੁੰ ਚੁੱਕ ਲੈਣੀ ਹੈ। ਠੀਕ ਹੈ ਜੀ। ਮੇਰੀ ਤਾਂ ਗੱਲ ਬਣ ਗਈ, ਮੰਤਰੀ ਮੇਰਾ ਇੱਕ ਘੱਟ ਹੋ ਜਾਊਗਾ, ਉਹਨਾਂ ਦੇ ਬੀਜੇਪੀ ਦੇ ਮੰਤਰੀ 2 ਵੱਧ ਹੋ ਜਾਣਗੇ, ਮੁੱਖ ਮੰਤਰੀ ਮੈਂ ਹੀ ਬਣੂਗਾ, ਚਿਰਾਗ ਨੂੰ ਵੀ 3-4 ਦੇ ਦੇਣੇ ਆ, ਬਾਕੀਆਂ ਨੂੰ ਵੀ ਇੱਕ ਦਿੱਤਾ ਦੇ ਦਾਂਗੇ। ਲਓ ਜੀ ਸਾਡੀ ਤਾਂ ਸੈਟਿੰਗ ਹੋ ਗਈ, ਅਗਲੇ ਤਾਂ ਸਰਕਾਰ ਬਣਾ ਰਹੇ ਨੇ। ਇੱਧਰ ਲਾਲੂ ਦੇ ਘਰੇ ਜੋ ਕਾਟੋ ਕੋਲੇ ਪਿਆ ਪੁੱਛੋ ਨਾ ਤੁਸੀਂ, ਜੋ ਕੁਛ ਬਾਹਰ ਆ ਰਿਹਾ, ਇੱਕ ਧੀ ਚੱਲ ਗਈ ਜੀ, ਦੂਈ ਛੱਡ ਗਈ ਜੀ, 30 ਛੱਡ ਗਈ ਜੀ, ਮੁੰਡਾ ਛੱਡ ਗਿਆ ਜੀ, ਚੋਣਾਂ ਤੋਂ ਪਹਿਲਾਂ ਵੀ ਲੜ ਰਹੇ, ਚੋਣਾਂ ਤੋਂ ਬਾਅਦ ਵੀ ਲੜ ਰਹੇ। ਜਿਹੜਾ ਟੱਬਰ ਦਾ ਕਲੇਸ਼ ਨਹੀਂ ਨਿਬੇੜ ਸਕਦੇ, ਉਹ ਸੂਬੇ ਦੇ ਮਸਲੇ ਕੀ ਹੱਲ ਕਰਨਗੇ? ਸਹੀ ਹੈ। ਤੁਸੀਂ ਕਿਹੜੀ ਤਾਕਤ ਨਾਲ ਲੜੋਗੇ ਫਿਰ? ਦੂਸਰੇ ਪਾਸੇ ਕੀ ਰਾਹੁਲ ਗਾਂਧੀ ਦੀ ਟੀਮ, ਰਾਹੁਲ ਗਾਂਧੀ ਦੇ ਉਹ ਪੁਰਾਣੇ ਲੀਡਰ ਜਿਹੜੇ ਰਾਜੀਵ ਇੰਦਰਾ ਤੋਂ ਤੁਰੇ ਆ ਰਹੇ ਨੇ, ਉਹ ਹੁਣ ਕੰਮ ਕਰਨ ਦੇ ਅੱਜ ਦੀ ਟੈਕਨੋਲੋਜੀ ਦੇ ਹਾਣ ਦੇ ਹੈਗੇ ਵੀ ਜਾਂ ਨਹੀਂ? ਸਹੀ ਗੱਲ ਹੈ। ਬੱਟੇ ਪਾਉਣ ਲਈ ਰੱਖਿਆ ਰਾਹੁਲ ਗਾਂਧੀ ਨੇ ਨਾਲ, ਜਾਂ ਉਹ ਬੈਠਦੇ ਇੱਧਰ ਹੈ ਖੇਡਦੇ ਉੱਧਰ ਹੈ? ਸਹੀ ਗੱਲ ਹੈ, ਕੁਛ ਤਾਂ ਹੈ। ਰਵਨੀਤ ਬਿੱਟੂ ਦਿੱਲੀ ਦੇ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨਾਂ ਦੇ ਹੱਕ 'ਚ ਧਰਨਾ ਲਾ ਕੇ ਬੈਠਾ ਸੀ ਤੇ ਕੱਲ ਕੀ ਕਹਿ ਰਿਹਾ ਸੀ, ਕਹਿੰਦਾ ਜੀ 3 ਖੇਤੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਸਭ ਤੋਂ ਬੜਾ ਧੋਖਾ ਹੀ ਜੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਜੀ ਤੇ ਬੀਜੇਪੀ ਨੇ ਯਕੀਨ ਕੀਤਾ ਸੀ। ਠੀਕ ਹੈ, ਅੱਛਾ। ਤੇ ਫਿਰ ਤੇਰੇ ਤੇ ਯਕੀਨ ਕਿਵੇਂ ਕਰ ਲਈ ਕਿ ਤੁਸੀਂ ਉੱਥੇ ਸਹੀ ਬੈਠੇ ਸੀ ਉਦੋਂ? ਤੋ ਇਸ ਲਈ ਜਦੋਂ ਅਜਿਹੀ ਸਥਿਤੀ ਹੋਊਗੀ ਫਿਰ ਰਾਹੁਲ ਗਾਂਧੀ ਲਈ ਸਵਾਲ ਖੜਾ ਹੈ ਕਿ ਭਾਈ ਤੂੰ ਜਿਹੜੇ ਪਲੇਅਰਾਂ ਸਿਰ ਤੇ ਖੇਡਣਾ ਚਾਹੁੰਦਾ ਉਹ ਤੇਰੇ ਨਾਲ ਨੇ ਕਿ ਉਧਰ ਨੇ? ਹੁਣ ਇਹ ਸਭ ਦੇ ਦਰਮਿਆਨ ਬਿਹਾਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਆਪਣੇ ਦਫ਼ਤਰ ਦੇ ਵਿੱਚ ਜਿੱਤ ਦਾ ਜਸ਼ਨ ਮਨਾਉਂਦਿਆਂ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਹਿ ਰਹੀ ਸੀ, ਠੀਕ ਹੈ, ਕਿ ਤਾਂ ਮੁਸਲਿਮ ਲੀਗ ਤੇ ਮਾਓਵਾਦੀ ਕਾਂਗਰਸ ਬਣ ਗਈ ਹੈ। MMC, ਮੁਸਲਿਮ ਲੀਗ ਤੇ ਮਾਓਵਾਦੀ ਕਾਂਗਰਸ। ਤੇ ਕਹਿੰਦੇ ਕਿ ਇਹਨਾਂ ਦੇ ਕਈ ਨਾਮਵਰ ਵੱਡੇ ਲੀਡਰ ਜਿਸ ਤਰ੍ਹਾਂ ਦੀ ਨਕਾਰਾਤਮਕ ਰਾਜਨੀਤੀ ਕਰ ਰਹੇ ਨੇ, ਕਹਿੰਦੇ ਉਸ ਨਾਲ ਕਾਂਗਰਸ ਦੇ ਵਿੱਚ ਹੋਰ ਵੱਡੇ ਪਾੜ ਪੈਣ ਦੀ ਸੰਭਾਵਨਾ। ਇਹ ਟਵੀਟ ਵੀ ਆਉਂਦਾ ਹੈ, ਬੋਲ ਵੀ ਆਉਂਦੇ ਨੇ ਤੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ, ਜਿਹੜੇ ਪ੍ਰਧਾਨ ਮੰਤਰੀ ਦਾ ਨਹੀਂ ਪਾਰਟੀ ਦਾ ਲੀਡਰ ਬਣ ਕੇ ਵਿਚਰਦੇ ਨੇ, ਜੇ ਉਹਨਾਂ ਦੇ ਬੋਲ ਆਉਂਦੇ ਨੇ ਕਿ ਇਹ ਵਿਰੋਧੀ ਦਲ ਦੇ ਉੱਤੇ, ਕਾਂਗਰਸ ਪਾਰਟੀ ਦੇ ਉੱਤੇ ਜਿਹੜੀ ਆਪਣੇ ਰਾਸ਼ਟਰੀ ਪਾਰਟੀ ਕਹਿੰਦੀ ਇਹਨੇ ਲੰਬਾ ਸਮਾਂ ਰਾਜ ਕੀਤਾ ਪਰ ਹੁਣ ਸਮੇਂ ਦੇ ਹਾਣ ਦੀ ਨਹੀਂ ਹੋ ਪਾ ਰਹੀ ਜਾਂ ਉਹਨਾਂ ਦੇ ਚਾਲਾਂ ਦਾ ਦਾ ਨਹੀਂ ਖੇਡ ਪਾ ਰਹੀ, ਉਸ ਦੇ ਉੱਤੇ ਦਬਾਅ ਬਣਾਇਆ ਪ੍ਰਧਾਨ ਮੰਤਰੀ ਨੇ। ਜੀ ਜੀ। ਉਸ ਦੇ ਅੰਦਰ ਆਪਸੀ ਇੱਕ ਦੂਜੇ ਲੀਡਰਾਂ ਪ੍ਰਤੀ ਸ਼ੰਕਾ ਸ਼ੋਭਾ ਪੈਦਾ ਕਰ ਦਿੱਤਾ, ਜਾਂ ਇਹ ਪੂਰੀ ਤਿਆਰੀ ਤੋਂ ਬਾਅਦ ਕੀਤੇ ਬੋਲੇ ਗਏ ਬੋਲ ਨੇ ਕਿ ਤਿਆਰੀ ਹੋ ਗਈ, ਖੜਗੇ ਤੇ ਰਾਹੁਲ ਕੱਲੇ ਰਹਿ ਜਾਣਗੇ, ਬਾਕੀ ਕਈ ਆਉਣ ਨੂੰ ਤਿਆਰ ਨੇ। ਇਹ ਤੋਂ ਪਹਿਲਾਂ ਹੋ ਚੁੱਕਿਆ, ਵਿੱਚ ਰਹਿੰਦਿਆਂ ਹੀ ਸ਼ਸ਼ੀ ਥਰੂਰ ਵਰਗੇ ਕਿੱਧਰ ਦੀ ਬੋਲੀ ਬੋਲਦੇ ਨੇ, ਹੈਨਾ, ਗੁਲਾਮ ਨਬੀ ਆਜ਼ਾਦ ਸਾਰਾ ਕੁਝ ਇੱਧਰ ਮਾਣ ਕੇ ਕਿੱਧਰ ਨੇ। ਸੋ ਇਹ ਜੀ ਬਹੁਤ ਲੰਬੀ ਸੂਚੀ ਹੈ। ਆ ਪੰਜਾਬ ਦੇ ਰਵਨੀਤ ਬਿੱਟੂ ਦੀ ਆਪਾਂ ਗੱਲ ਕਰ ਰਹੇ ਹਾਂ, ਜੇ ਕਿੰਨੇ ਲੀਡਰ ਨੇ, ਹੈਨਾ, ਜਦੋਂ ਮਲਾਈ ਇੱਧਰ ਆਉਂਦੀ ਸੀ ਬਦਲ ਤਾਂ ਇੱਧਰ ਛਕ ਲਓ, ਸਹੀ ਸੀ, ਹੁਣ ਇੱਧਰ ਨਹੀਂ ਆਉਂਦੀ ਤਾਂ ਉੱਧਰ ਛਕ ਲਓ, ਜਿਨ੍ਹਾਂ ਨੇ ਮਲਾਈ ਛਕਣੀ ਉਹ ਜਾ ਰਹੇ। ਸੋ ਇਹ ਸਾਰੇ ਬਿਆਨਬਾਜ਼ੀ, ਇਹ ਸਾਰੀ ਸਥਿਤੀ ਬਿਹਾਰ ਚੋਣਾਂ ਤੋਂ ਬਾਅਦ ਰਾਹੁਲ ਗਾਂਧੀ ਲਈ ਜਿੱਥੇ ਮੁਲਕ ਪੱਧਰ ਤੇ ਆਪਣੀ ਪਾਰਟੀ ਬਚਾਉਣਾ ਚੁਣੌਤੀ ਹੋ ਗਿਆ, ਉੱਥੇ 2 ਫੜ ਦੀ ਸੰਭਾਵਨਾ ਖੜੀ ਹੈ। ਉੱਥੇ 20 ਤਰੀਕ ਤੱਕ ਉਹਨੂੰ ਇਹ ਵੀ ਡਰ ਖੜਾ ਕਿ ਕਿਤੇ ਜਿਹੜੇ 6 MLA ਜਿੱਤੇ ਨੇ ਬਿਹਾਰ 'ਚ ਉਹ ਵੀ ਮੇਰੇ ਨਾਲ ਰਹਿਣਗੇ ਕਿ ਨਹੀਂ ਰਹਿਣਗੇ, ਇਹ ਵੀ ਸੰਭਾਵਨਾ ਹੈਗੀ ਆ ਕਿ ਉਹ 6 ਚੋਂ ਵੀ 6 ਦੇ 6 ਭੱਜ ਸਕਦੇ ਨੇ ਜਾਂ ਕੁਝ ਭੱਜ ਸਕਦੇ ਨੇ। ਇੱਥੇ ਤੱਕ ਬੀਜੇਪੀ ਪਹੁੰਚ ਵਿਰੋਧ ਕਰੇ। ਸੋ ਫਿਰ ਇਹਨੂੰ ਤੁਸੀਂ ਸੰਵਿਧਾਨਕ ਤੌਰ ਤੇ ਲੋਕਤੰਤਰਕ ਤਰੀਕੇ ਨਾਲ ਲੜਾਈ, ਰਾਜਨੀਤਿਕ ਲੜਾਈ ਕਹੋਗੇ ਜਾਂ ਫਿਰ ਜ਼ੋਰ ਜਬਰੀ ਦੀ ਲੜਾਈ ਹੈ। ਪਰ ਜੋ ਵੀ ਹੈ, ਕਾਂਗਰਸ 2 ਫੜ ਹੋਣ ਦੇ ਮੁਹਾਂਦਰੇ ਤੇ ਖੜੀ ਹੈ। ਜਨਾਬ, ਜਦੋਂ ਇਹਨਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਹਾਰੀਆਂ ਸਨ ਤਾਂ ਉਦੋਂ ਇਹਨਾਂ ਕੋਲੇ ਵਿਰੋਧੀ ਧਿਰ ਦਾ ਰੁਤਬਾ ਵੀ ਨਹੀਂ ਰਿਹਾ ਸੀ। 2019 ਦੇ ਵਿੱਚ ਵੀ ਇਹ ਕੋਈ ਬਹੁਤਾ ਜਿਹੜਾ ਜਲਵਾ ਉਹ ਦਿਖਾ ਨਹੀਂ ਸਕੇ। 2024 ਦੇ ਵਿੱਚ ਜ਼ਰੂਰ ਇਹਨਾਂ ਨੇ ਆ ਕੇ ਇਹ ਦੱਸਿਆ ਕਿ ਅਸੀਂ ਸੀਟਾਂ ਜਿਹੜੀਆਂ ਖਾਸੀਆਂ ਹਾਸਲ ਲੈ ਸਕਦੇ ਹਾਂ, ਕਿਉਂਕਿ ਇਹਨਾਂ ਨੇ ਕਿਹਾ ਸੀ 400 ਤੋਂ ਪਾਰ, ਪਰ ਸੀਟਾਂ ਇਹਨਾਂ ਨੂੰ 240 ਕਿਤੇ ਸ਼ਾਇਦ ਸਿਮਟ ਗਏ ਸੀਗੇ। ਨਿਤਿਸ਼ ਦੇ ਦੋਵੇਂ ਹੱਥੀ ਲੱਡੂ ਨੇ, ਕਿਉਂਕਿ ਇੱਕ ਪਾਸੇ ਇੱਧਰ ਗਠਬੰਧਨ ਦੇ ਵਿੱਚ ਨੇ, ਦੂਜੇ ਪਾਸੇ ਜਿਹੜਾ ਕੇਂਦਰੀ ਗੱਠਜੋੜ ਉਹਦੇ ਵਿੱਚ ਵੀ ਨੇ, ਉਹਦੇ ਬਿਨਾਂ ਸਰਕਾਰ ਨਹੀਂ ਚੱਲ ਸਕਦੀ। ਸੋ ਉਹਨਾਂ ਦੇ ਤਾਂ ਕੰਮ ਆਇਆ ਵਾ ਲੋਟ। ਪਰ ਇਹ ਕਾਂਗਰਸ ਵਾਕਈ ਜਿਹੜੀ ਗੱਲ ਤੋਂ ਤੁਸੀਂ ਸ਼ੁਰੂਆਤ ਕੀਤੀ ਸੀ ਨਾ, ਕਿ ਉਹ ਸਮੇਂ ਦੀ ਹਾਣੀ ਬਣ ਕੇ ਨਹੀਂ ਵਿਚਰ ਰਹੀ। ਉਹਨਾਂ ਦੇ ਲੀਡਰ ਉਹ ਲੜਾਈ ਨਹੀਂ ਲੜ ਰਹੇ ਜਾਪਦੇ, ਜਿਹੜੀ ਲੜਾਈ ਇਕੱਲਾ ਰਾਹੁਲ ਗਾਂਧੀ ਲੜਨ ਦੀ ਕੋਸ਼ਿਸ਼ ਕਰ ਰਿਹਾ, ਲੜ ਨਹੀਂ ਰਿਹਾ ਆਪਾਂ ਕਵਾਂਗੇ, ਕਿਉਂਕਿ ਉਹਦੇ ਵਿੱਚ ਬਹੁਤ ਖਾਮੀਆਂ ਨੇ। ਉਹਦੇ 'ਚ ਲੋਕਾਂ ਨੂੰ ਮੋਬਿਲਾਈਜ਼ ਕਰਨਾ, ਲੋਕਾਂ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ ਜੇ ਉਹ ਸਮਝਦੇ ਨੇ ਇਹਦੀ ਮਹੱਤਤਾ ਨੂੰ। ਪਰ ਲੋਕਾਂ ਨੂੰ ਨਾਲ ਲਿਜਾਣ ਦੇ ਲਈ, ਤੁਰਨ ਦੇ ਲਈ ਉਹਨਾਂ 'ਚ ਆਪਣਾ ਭਰੋਸਾ ਬਹਾਲੀ ਬਹੁਤ ਜ਼ਰੂਰੀ ਹੈ। ਲੋਕ ਤੁਹਾਡੇ ਤੇ ਭਰੋਸਾ ਕਰਨਗੇ ਫੇਰ ਹੀ ਨਾਲ ਤੁਰਨਗੇ ਨਾ, ਐਵੇਂ ਕਿੱਥੋਂ ਤੁਰ ਪੈਣਗੇ ਤੁਹਾਡੇ ਨਾਲ। ਅਗਲੀ ਗੱਲ ਕਰੀਏ, ਇੱਕ ਲੰਘੇ ਦਿਨਾਂ ਦੇ ਵਿੱਚ ਇੱਕ ਹੋਰ ਮਾਮਲੇ ਉੱਤੇ ਸ਼ਰਮਾ ਜੀ, ਕਿ ਮਾਮਲਾ ਬਹੁਤ ਸੰਜੀਦਾ, ਬਹੁਤ ਗੰਭੀਰ ਆ, ਪਰ ਆਪਾਂ ਦੇਖਦੇ ਹਾਂ ਕਿ ਪੰਜਾਬੀ ਕਈ ਗੱਲਾਂ ਨੂੰ ਟਿਚਰਾਂ ਦੇ ਵਿੱਚ ਹੀ ਲੈ ਲੈਂਦੇ ਆ, ਹਾਸੇ ਦੇ ਵਿੱਚ ਹੀ ਲੈ ਲੈਂਦੇ ਆ।
ਇੱਕ ਬੀਬੀ ਉਹ ਜਾਂਦੇ ਨੇ ਜਥੇ ਦੇ ਵਿੱਚ ਨਨਕਾਣਾ ਸਾਹਿਬ ਪਹਿਲੇ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਜਿਹੜੇ ਸਮਾਗਮ ਸੀਗੇ ਉਹਨਾਂ ਦੇ ਸੰਬੰਧ ਦੇ ਵਿੱਚ ਉੱਧਰ ਜਾ ਕੇ ਉਹ ਨਿਕਾਹ ਕਰ ਲੈਂਦੇ ਨੇ, ਆਪਣਾ ਨਾਂ ਤੱਕ ਬਦਲ ਲੈਂਦੇ ਨੇ। ਉਦੋਂ ਹੀ ਪਤਾ ਲੱਗ ਗਿਆ ਸੀਗਾ ਵੀ ਸ਼ਾਇਦ ਇਹ ਵੀਜ਼ਾ ਪ੍ਰਕਿਰਿਆ ਦੇ ਵਿੱਚ ਇੱਕ ਔਖ ਦੇ ਵਜੋਂ, ਕੜੀ ਦੇ ਵਜੋਂ ਦੇਖੀ ਜਾਊਗੀ। ਤੇ ਉਹੀ ਗੱਲ ਆ ਰਹੀ ਆ, ਖਬਰ ਕਹਿ ਰਹੀ ਆ ਕਿ SGPC ਜਿਹੜੀ ਹੈ ਸਾਡੀ, ਉਹ ਸਿੱਖ ਜਥਿਆਂ ਦੇ ਵਿੱਚ ਹੁਣ ਵੀ ਇਕੱਲੀ ਬੀਬੀ ਨੂੰ ਨਹੀਂ ਭੇਜਣਗੇ ਜੀ। ਪ੍ਰਵੀਨ ਜੀ, ਇਹ ਘਟਨਾ ਬਹੁਤ ਮੰਦਭਾਗੀ ਆ ਜੀ। ਸਵਾਲ ਇਹ ਨਹੀਂ ਹੈਗਾ ਕਿ ਬੀਬੀ ਨੇ ਧਰਮ ਬਦਲ ਕੇ ਵਿਆਹ ਕੀਤਾ, ਸਵਾਲ ਇਹ ਹੈ ਕਿ ਧਾਰਮਿਕ ਜਥੇ 'ਚ ਜਾ ਕੇ ਕੀਤਾ। ਬਿਲਕੁਲ ਸਹੀ ਹੈ, ਸਹੀ ਸਵਾਲ ਹੈ। ਸਹੀ। ਹੁਣ ਜਦੋਂ ਇਹ ਜਥਾ ਜਾਂਦਾ ਹੈ, ਜਦੋਂ ਇਹ ਵੀਜ਼ੇ ਮਿਲਦੇ ਨੇ, ਜਦੋਂ ਇਹ ਪਾਸਪੋਰਟ ਇਕੱਤਰ ਕੀਤੇ ਜਾਂਦੇ ਨੇ, ਤਾਂ ਇਹ ਮੰਨਿਆ ਜਾਂਦਾ ਕਿ ਜਿਹੜਾ ਬੰਦਾ ਇਸ ਕੰਮ ਲਈ ਅਪਲਾਈ ਕਰ ਰਿਹਾ ਉਹ ਸ਼ਰਧਾ ਭਾਵਨਾ ਨਾਲ ਜਾ ਰਿਹਾ। ਸਹੀ, ਬਿਲਕੁਲ ਸਹੀ। ਤੇ ਦੂਸਰਾ ਉਹਦੇ ਵਿੱਚ ਇਹ ਵੀ ਸੀਗਾ ਕਿ ਜਦੋਂ ਇਹ ਜਥੇ ਗਏ, SGPC ਕਹਿੰਦੀ ਸਾਡਾ ਕੰਮ ਪਾਸਪੋਰਟ ਲੈ ਕੇ ਅੱਗੇ ਉਹ ਕਾਰਵਾਈ ਪਾ ਕੇ ਸਿਸਟਮ ਦੇ ਹਵਾਲੇ ਕਰਨਾ, ਉਹਦੀ ਪੜਚੋਲ ਕਰਨਾ, ਉਹਨਾਂ ਦਾ ਪਿਛੋਕੜ ਜਾਣਨਾ, ਉਹਦੀ ਕੋਈ ਕੇਸ ਚੱਲਦੇ ਆ, ਕੋਈ ਅਜੇ ਮਾਮਲੇ ਆ, ਕੁਛ ਹੈ, ਝੂਠਾ ਸੱਚਾ ਡਾਕੂਮੈਂਟ ਹੈ ਕੋਈ, ਇਹ ਜਾਂਚ ਦਾ ਵਿਸ਼ਾ ਤਾਂ ਉਹਨਾਂ ਦਾ SGPC ਦਾ ਥੋੜਾ। ਸਹੀ ਗੱਲ, ਬਿਲਕੁਲ। ਤਾਂ ਵੀਜ਼ਾ ਦੇਣ ਵਾਲਿਆਂ ਦਾ। ਹੁਣ ਜੇ ਤੁਸੀਂ ਬਾਰਡਰ ਤੋਂ ਇਹਨਾਂ ਜਥਿਆਂ ਦੇ ਨਾਲ ਜਾ ਰਹੇ ਕੁਝ ਹਿੰਦੂ ਪਰਿਵਾਰਾਂ ਨੂੰ ਮੋੜ ਸਕਦੇ ਹੋ ਵੀਜ਼ਾ ਹੋਣ ਦੇ ਬਾਵਜੂਦ, ਸਾਰੀ ਪ੍ਰਕਿਰਿਆ ਪੂਰੀ ਹੋਣ ਦੇ ਬਾਵਜੂਦ, ਹੈ ਨਾ, ਜੇ ਉਹਦੀਆਂ ਖਾਮੀਆਂ ਦਾ ਹਵਾਲਾ ਤੁਸੀਂ ਇਹ ਨਿਕਲਦਾ ਕਿ ਵੀ ਇਹ ਉਹ ਪਰਿਵਾਰ ਨੇ ਜਿਹੜੇ ਪਾਕਿਸਤਾਨ ਤੋਂ ਹੀ ਆਏ ਸੀ, ਇਹ ਕਹਿ ਕੇ ਭਾਰਤ ਆਏ ਸੀ ਕਿ ਵੀ ਸਾਨੂੰ ਉਧਰ ਖਤਰਾ ਹੈ ਜਾਨ ਮਾਲ ਦਾ। ਉਹ ਕਹਿੰਦੇ ਜੇ ਉਧਰ ਜਾਨ ਮਾਲ ਦਾ ਖਤਰਾ ਪਏ ਹੁਣ ਕੀ ਕਰਨ ਜਾ ਰਹੇ ਹੋ, ਇਹ ਕਹਿ ਕੇ ਪਾਕਿਸਤਾਨ ਨੇ ਮੋੜ ਤੇ ਉਹ ਵਾਪਸ। ਇਹੀ ਨਹੀਂ, ਕਈ ਸਿੱਖ ਨੁਮਾਇੰਦਿਆਂ ਨੂੰ ਵੀ ਆਗਿਆ ਨਹੀਂ ਮਿਲੀ ਇਸ ਜਥੇ ਜਾਣ ਦੀ, ਉਹਨਾਂ ਦੇ ਵੀ 30-40 ਬੰਦੇ ਰਹੇ ਨੇ ਜੀ। ਸਹੀ ਹੈ ਨਾ। ਤੇ ਜੇ ਇਹ ਸਾਰਾ ਕੁਝ ਰੁਕ ਸਕਦਾ ਹੈ ਤਾਂ ਫਿਰ ਇਸ ਬੀਬੀ ਦਾ ਕਿਉਂ ਨਹੀਂ ਕੋਈ ਜਾਂਚ ਪੜਤਾਲ ਹੋਈ? ਹੁਣ ਕਹੀ ਜਾਂਦੇ ਜੀ ਖਾਮੀਆਂ ਵਾਲਿਆਂ ਨੂੰ ਕਿਵੇਂ ਮਿਲ ਗਿਆ ਜੀ ਵੀਜ਼ਾ, ਭਾਰਤ ਨੇ ਕਿਵੇਂ ਕਲੀਅਰ ਕੀਤਾ ਜੀ, ਉਹਨਾਂ ਨੇ ਕਿਵੇਂ ਕਲੀਅਰ ਕੀਤਾ ਜੀ? ਸਵਾਲ ਤਾਂ ਇਹ ਹੈ। ਪਰ ਅਗਲੀ ਸ਼ਰਧਾਲੂ ਬਣ ਕੇ ਗਈ ਤੇ ਚੰਨ ਚਾੜੇ, ਤੇ ਹੁਣ ਨਮੋਸ਼ੀ ਕਿਹਨੂੰ ਝੱਲਣੀ ਪੈ ਰਹੀ ਹੈ? ਉਸ ਜਥੇ 'ਚ ਗਏ, ਉਸ ਜਥੇ ਨੂੰ ਭੇਜਣ ਵਾਲਿਆਂ ਨੂੰ। ਸਹੀ ਗੱਲ ਹੈ, ਬਿਲਕੁਲ। ਹੁਣ ਜਦੋਂ ਵੀ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਆ ਪ੍ਰਵੀਨ ਜੀ, ਕਿ ਜਦੋਂ ਵਿਦੇਸ਼ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ, ਕੋਈ ਕਾਰਾ ਹੁੰਦਾ ਹੈ, ਕੋਈ ਚੋਰੀ ਦੀ ਵਾਰਦਾਤ, ਕੋਈ ਲੁੱਟ-ਖੋਹ ਦੀ ਵਾਰਦਾਤ, ਕੋਈ ਨਸ਼ੇ ਪੱਤੇ ਵਾਲੀ ਘਟਨਾ, ਉਹਦੇ ਵਿੱਚ ਜੇ ਸਾਡੇ ਭਾਈਚਾਰੇ ਦਾ ਬੰਦਾ ਕੋਈ ਫਸਦਾ ਹੈ, ਹਾਂਜੀ, ਤਾਂ ਉਹ ਇਕੱਲਾ ਬੰਦਾ ਨਹੀਂ ਹੁੰਦਾ, ਨਾਲ ਭਾਈਚਾਰੇ ਦਾ ਨਾਮ ਨਾਲ ਚਲਾ ਜਾਂਦਾ। ਸਹੀ। ਸੋ ਭੋਗਣਾ ਸਾਰੀ ਸਮੁੱਚੀ ਕੌਮ ਨੂੰ ਪੈ ਜਾਂਦਾ, ਸਮੁੱਚੀ ਧਿਰ ਨੂੰ ਪੈ ਜਾਂਦਾ, ਸਮੁੱਚੇ ਵਰਗ ਨੂੰ ਪੈ ਜਾਂਦਾ। ਸੋ ਹੁਣ ਇੱਥੇ ਵੀ ਬੀਬੀ ਨੇ ਤਾਂ ਨਹੀਂ ਸੋਚਿਆ ਨਾ ਕਿ ਇਹਦਾ ਨੁਕਸਾਨ ਕਿੱਥੇ ਤੱਕ ਹੋਊਗਾ। ਨਹੀਂ, ਬਿਲਕੁਲ ਨਹੀਂ ਸੋਚਿਆ। ਮਤਲਬ ਪਹਿਲੀ ਗੱਲ ਤਾਂ 49-50 ਸਾਲ ਦੀ ਉਹ ਜਨਾਨੀ, ਕੌਣ ਸ਼ੰਕਾ ਕਰੂਗਾ ਜੀ ਉਹਦੇ ਤੇ ਕੀ ਉਮਰ ਹੈ ਜਾਂ ਕੁਛ। ਸਹੀ ਗੱਲ। ਫਿਰ ਹੁਣ SGPC ਕਹਿੰਦੀ ਬਈ ਅਸੀਂ ਫੈਸਲਾ ਕਰਦੇ ਆ ਕਿ ਅੱਗੇ ਨੂੰ ਸਿੱਖ ਜਥਿਆਂ ਦੇ ਵਿੱਚ ਕੱਲੀ ਬੀਬੀ ਨਹੀਂ ਭੇਜਾਂਗੇ। ਮਤਲਬ ਇਹਦਾ ਨੁਕਸਾਨ ਆਉਣ ਵਾਲੇ ਸਮੇਂ 'ਚ ਉਹਨਾਂ ਸਾਰੀਆਂ ਮਾਤਾਵਾਂ ਭੈਣਾਂ ਨੂੰ ਹੋ ਜਾਣਾ ਜਿਹੜੀਆਂ ਸ਼ਰਧਾ ਪੂਰਵਕ ਜਾਣਾ ਚਾਹੁੰਦੀਆਂ। ਪਰ ਪਰਿਵਾਰ 'ਚ ਕਈ ਇਕੱਲੇ ਹੁੰਦੇ ਨੇ, ਕਈਆਂ ਕੋਲ ਵਕਤ ਨਹੀਂ ਹੁੰਦਾ, ਕਈ ਨਾਲ ਦਾ ਜੀ ਨਹੀਂ ਜਾ ਸਕਦਾ। ਫਿਰ ਦੱਸੋ, ਹੁਣ ਕਹਿੰਦੇ ਜਿਹਦਾ ਪਿਓ, ਪਤੀ, ਭਰਾ, ਪੁੱਤ ਜਾਂ ਕੋਈ ਬਹੁਤ ਨੇੜਲਾ ਰਿਸ਼ਤੇਦਾਰ ਨਾਲ ਹੋਊਗਾ ਤਾਂ ਹੀ ਜਾਊ, ਨਹੀਂ ਜਾ ਸਕਦੀ ਬੀਬੀ ਇਕੱਲੀ। ਸੋ ਇਹ ਕਪੂਰਥਲਾ ਦੀ ਸਰਬਜੀਤ ਕੌਰ ਨੇ ਸਭ ਦੇ ਰਾਹ ਬੰਦ ਕਰਤੇ। ਇਹ ਤੋਂ ਪਹਿਲਾਂ ਵੀ ਇੱਕ ਵਾਰ 2018 'ਚ ਹੋਇਆ ਸੀ, ਕੋਈ ਕਿਰਨ ਬਾਲਾ ਨਾਂ ਦੀ ਸੀਗੀ, ਉਹਨੇ ਵੀ ਇਹੋ ਜਿਹਾ ਕੁਛ ਕੀਤਾ ਸੀ ਆ ਕੇ ਪਾਕਿਸਤਾਨ। ਸੋ ਇਹ ਦੂਜੀ ਘਟਨਾ। ਇਹ ਤੋਂ ਬਾਅਦ SGPC ਨੇ ਫੈਸਲਾ, ਹੁਣ ਕਈ ਤਰ੍ਹਾਂ ਕਹਿੰਦੀਆਂ ਵੀ ਕੱਲੀਆਂ ਬੀਬੀਆਂ ਲਈ ਉਹ ਬੰਦਾ ਵੀ ਤਾਂ ਕਰ ਸਕਦਾ, ਬੰਦੇ ਨੂੰ ਤਾਂ ਅਗਲੀ ਨਹੀਂ ਟਿਕਣ ਦੇਣਗੇ ਭਰਾਵਾ, ਬੰਦੇ ਨੂੰ ਕਰਨ ਦੇਣਗੇ ਉਹ ਜਿਹਾ ਕੁਛ ਉੱਥੇ ਕਿ ਹਾਂ ਆਜੋ ਜੀ ਤੁਹਾਨੂੰ ਜਵਾਈ ਬਣਾ ਕੇ ਰੱਖ ਲਈਏ। ਸਹੀ ਗੱਲ। ਇਹ ਜਿਹੜੀ ਮਰਦ ਮਾਨਸਿਕਤਾ ਨਾ, ਉਹ ਵੀ ਨੋਟ ਕਰਨ ਦੀ ਗੱਲ ਹੈ। ਇਹ ਵੀ ਸਾਡੇ ਦਿਮਾਗ 'ਚ ਆ ਕਿ ਮੁੰਡਾ ਕੋਈ ਕਰਤੂਤ ਕਰ ਦੇਵੇ ਤਾਂ ਕੋਈ ਗੱਲ ਨਹੀਂ, ਉਹ ਸਵੀਕਾਰ ਹੋ ਜਾਂਦੀ ਹੈ, ਕੁੜੀ ਕੋਈ ਕਰ ਦੇਵੇ ਤਾਂ ਉਹ ਸਵੀਕਾਰ ਨਹੀਂ ਕੀ ਫਿਰ ਸਾਡੇ। ਸੋ ਇਸ ਪਹਿਲੂ ਦੇ ਉੱਤੇ ਇਸ ਲਈ SGPC ਦਾ ਇਹ ਫੈਸਲਾ ਮੈਨੂੰ ਲੱਗਦਾ ਕਿ ਕਈਆਂ ਨੂੰ ਠੇਸ ਪਹੁੰਚਾਉਣ ਵਾਲੀ ਸਥਿਤੀ 'ਚ ਲੈ ਗਿਆ, ਤੇ SGPC ਨੇ ਵੀ ਇਹ ਬੜੇ ਭਾਰੀ ਮਨ ਨਾਲ ਅਜਿਹਾ ਫੈਸਲਾ ਮਜਬੂਰ ਹੋ ਕੇ ਕੀਤਾ ਹੋਊਗਾ ਕਿ ਹੁਣ ਉਹ ਇੱਕ ਦੀ ਗਲਤੀ ਸਾਨੂੰ ਕਿੰਨਿਆਂ ਨੂੰ ਭੋਗਣੀ ਪੈਣੀ ਹੈ, ਕਿੰਨਿਆਂ ਦੇ ਉੱਤੇ ਅਸਰ ਪੈਣਾ, ਤੇ ਆਉਣ ਵਾਲੇ ਸਮੇਂ 'ਚ ਜਥੇ 'ਚ ਜਾਣ ਲੱਗਿਆਂ ਸਾਰੇ ਇੱਕ ਦੂਜੇ ਨੂੰ ਸ਼ੱਕੀ ਹੋ ਕੇ ਨਾ ਦੇਖੀ ਜਾਣ, ਇਹ ਸਥਿਤੀ ਤੱਕ ਪੈਦਾ ਹੋਊਗੀ। ਹਾਂਜੀ, ਬਿਲਕੁਲ। ਦੇਖੋ, ਇਹ ਮਾਨਸਿਕਤਾ ਤਾਂ ਆਪਾਂ ਨੂੰ ਸਾਫ਼ ਝਲਕਦੀ ਨਜ਼ਰ ਆਉਂਦੀ ਹੈ, ਕਿਉਂਕਿ ਇਹ ਦੇਖਦੇ ਆਪਾਂ ਉਧਰਲੇ ਸਮਾਜ 'ਚ ਵੀ, ਇੱਧਰਲੇ ਸਮਾਜ ਦੇ ਵਿੱਚ ਵੀ ਬੰਦਾ ਕੋਈ ਕੰਮ ਕਰੇ ਤਾਂ ਉਹਨੂੰ ਘੱਟ ਗਲਤ ਗਿਣਿਆ ਜਾਂਦਾ, ਬੀਬੀ ਕੋਈ ਉਸ ਤਰ੍ਹਾਂ ਦਾ ਕੰਮ ਕਰੇ ਤਾਂ ਉਹਨੂੰ ਜ਼ਿਆਦਾ ਗਲਤ ਗਿਣਿਆ ਜਾਂਦਾ।
ਪਰ ਇਹ ਲੋੜ ਆ, ਜ਼ਰੂਰਤ ਆ ਸਾਡੀ ਵੀ ਥੋੜੀ ਜਿਹੀ। ਠੀਕ ਆ, ਆਪਦੇ ਪੱਧਰ ਤੇ ਜਥੇਬੰਦੀਆਂ ਫੈਸਲੇ ਲੈਂਦੀਆਂ ਨੇ, ਉਹਨਾਂ ਨੂੰ ਵੀ ਇਹ ਵੀ ਧਰਮ ਦੇ ਮਾਮਲੇ ਦੇ ਵਿੱਚ ਅਸੀਂ ਕਿਉਂ ਕਿਸੇ ਦੇ ਕਿਰਦਾਰ ਨੇ ਜੋ ਕੀਤਾ ਕਰਾਇਆ ਸਾਡੇ ਤੇ ਕਿਉਂ ਚੀਜ਼ਾਂ ਆਉਣ। ਪਰ ਥੋੜਾ ਸਾਨੂੰ ਵੀ ਇਸ ਗੱਲ ਦੇ ਉੱਤੇ ਲੋੜ ਦੇਣ ਦੀ ਜ਼ੋਰ ਦੇਣ ਦੀ ਲੋੜ ਹੈ ਕਿ ਬਈ ਸਮਾਜਿਕ ਪੱਧਰ ਉੱਤੇ ਸ਼ਰਮਾ ਦੀ ਜਿਹੜੀਆਂ ਕਦਰਾਂ ਕੀਮਤਾਂ ਨੇ ਉਹ ਬਹਾਲ ਹੋਣ। ਧਾਰਮਿਕ ਚੀਜ਼ਾਂ ਦੀ ਆੜ ਲੈ ਕੇ ਅਸੀਂ ਜੇ ਮਨਮਸਤੀ ਕਰ ਰਹੇ ਨੇ ਤਾਂ ਹੁਣ ਵੀਜ਼ਾ ਅਪਲਾਈ ਕਰ ਲੈਂਦੀ, ਜੇ ਮਿਲਦਾ ਚੱਲ ਜਾਂਦੀ, ਡਾਇਰੈਕਟ ਚਲੀ ਜਾਂਦੀ, ਕਿਸੇ ਨੂੰ ਕੀ ਦਿੱਕਤ ਇਹਦੇ ਵਿੱਚ? ਉਹਦੀ ਆਪਦੀ ਜ਼ਿੰਦਗੀ 9 ਸਾਲ ਦਾ ਸੀ, 9 ਸਾਲ ਪਹਿਲਾਂ ਚਲੀ ਜਾਂਦੀ। ਇਹ ਜਥੇ ਦੇ ਰੂਪ ਚ ਜਾ ਕੇ, ਜਥੇ ਦੇ ਰੂਪ ਦੇ ਪ੍ਰਕਾਸ਼ ਪੁਰਬ ਮਨਾਉਣ ਦੇ ਆੜ ਦੇ ਵਿੱਚ ਕਿਉਂ ਇਹ ਕੁਝ ਕੀਤਾ? ਇਹ ਆ ਬਿਲਕੁਲ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਸ਼ਰਮਾ ਚਨਾਰਥਲ ਜੀ ਨਾ ਸਿਰਫ ਸੀਨੀਅਰ ਪੱਤਰਕਾਰ ਦੇ ਤੌਰ ਤੇ ਵਿਚਰਦੇ ਨੇ, ਸਗੋਂ ਪੰਜਾਬ ਦੇ ਵਿੱਚ ਜਿਹੜੀ ਮੁੱਦਿਆਂ ਦੀ ਗੱਲ ਹੁੰਦੀ ਹੈ, ਪੰਜਾਬ ਦੇ ਪਾਣੀਆਂ ਦੀ, ਧਰਾਤਲ ਦੀ ਗੱਲ, ਲੋਕਾਂ ਦੀ, ਜ਼ਮੀਨ ਦੀ, ਪੰਜਾਬ ਦੀ ਸਿਹਤ ਦੀ, ਉਹ ਵੀ ਧੜੱਲੇ ਦੇ ਨਾਲ ਕਰਦੇ ਨੇ। ਤੇ ਇਸ ਤੋਂ ਇਲਾਵਾ ਸਾਹਿਤਕ ਜਿਹੜੀਆਂ ਸਰਗਰਮੀਆਂ ਨੇ ਉਹਨਾਂ ਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਅਸੀਂ ਉਹਨਾਂ ਦੇ ਲਈ ਸ਼ੁਭ ਕਾਮਨਾਵਾਂ ਜਿਹੜੀਆਂ ਨੇ ਦਿੰਦੇ ਹਾਂ ਕਿ ਉਹ ਕਲਮਾਂ ਦੇ ਰਾਹੀਂ ਇਸੇ ਤਰ੍ਹਾਂ ਚੰਗੀਆਂ ਰਚਨਾਵਾਂ ਜਿਹੜੀਆਂ ਉਹ ਵੀ ਦਿੰਦੇ ਰਹਿਣ। ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।